ਵਸਦਾ ਪੰਜਾਬ, ਮਿੱਠੀ ਬੋਲੀ, ਸੋਹਣੇ ਲੋਕ ਤੇ ਸ਼ਹਿਰ ਲਾਹੌਰ। ਪ੍ਰੋਗਰਾਮ ਲੋਕ ਰਾਜ ਦੇ ਨਾਲ ਮੈਂ ਆ ਤੁਹਾਡਾ ਆਪਣਾ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਮੈਂ ਹਰ ਉਸ ਮਸਲੇ ਤੇ ਗੱਲ ਕਰਾਂਗਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਏਗਾ। ਇਸੇ ਵਜ੍ਹਾ ਤੋਂ ਅੱਜ ਅਸੀਂ ਮੌਜੂਦ ਹਾਂ ਲਾਹੌਰ ਹਾਲ ਰੋਡ ਤੇ। ਪਿਛਲੇ ਦਿਨਾਂ 'ਚ ਜਿਹੜਾ ਇਹ ਤਜਾਵਜ਼ਾਤ ਵਾਲਾ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਦੇਖਦੇ ਹਾਂ ਕਿ ਹਾਲ ਰੋਡ ਦੀ ਕੀ ਸੂਰਤ ਹਾਲ ਹੈ। ਆਇਆ ਤਾਜਰ ਖੁਸ਼ ਨੇ, ਆਵਾਮ ਖੁਸ਼ ਹੈ ਇਸ ਆਪਰੇਸ਼ਨ ਤੋਂ। ਅਸੀਂ ਪਾਰਕਿੰਗ ਦੇ ਮਸਾਇਲ ਵੀ ਡਿਸਕਸ ਕਰਾਂਗੇ ਤੇ ਇਹ ਵੀ ਜਾਣਾਂਗੇ ਕਿ ਆਪਰੇਸ਼ਨ ਤੋਂ ਬਾਅਦ ਹਾਲ ਰੋਡ ਦੀ ਕੀ ਸੂਰਤ ਹਾਲ ਹੈ ਤੇ ਲੋਕਾਂ ਦੇ ਕੀ ਮਸਾਇਲ ਨੇ, ਉਹਨਾਂ ਕੋਲੋਂ ਹੀ ਜਾਣਾਂਗੇ। ਤੁਹਾਨੂੰ ਪਤਾ ਹੈ ਪਿਛਲੇ ਦਿਨਾਂ 'ਚ ਜਿਹੜਾ ਤਜਾਵਜ਼ਾਤ ਵਾਲੇ ਆਪਰੇਸ਼ਨ ਹੋ ਰਹੇ ਨੇ ਹਰ ਪਾਸੇ, ਨਜਾਇਜ਼ ਗੈਰ ਕਾਨੂੰਨੀ ਜਿਹੜੇ ਠੇਲੇ ਨੇ ਤੇ ਸਟਾਲ ਨੇ ਇਹਨਾਂ ਨੂੰ ਹਟਾ ਰਹੇ ਨੇ। ਤੇ ਤੁਹਾਨੂੰ ਕੀ ਕੋਈ ਬਿਹਤਰੀ ਨਜ਼ਰ ਆਈ ਹੈ? ਕੋਈ ਰਾਹ ਖੁੱਲੇ ਹੋਏ ਨੇ ਬਾਜ਼ਾਰਾਂ ਦੇ, ਲੋਕਾਂ ਵਾਸਤੇ ਕੋਈ ਆਸਾਨੀ ਆਈ ਹੈ? ਹਾਂਜੀ, ਉਹ ਤੇ ਹੋਇਆ। ਲੇਕਿਨ ਹੈਗਾ ਕਿ ਇਹਦੇ ਨਾਲ ਯਾਨੀ ਕਈ ਮਾੜਿਆਂ ਦੇ ਯਾਨੀ ਘਰ ਵਿਚਾਰਿਆਂ ਦੇ ਜਿੰਦਾ ਹੀ ਚੁੱਲ੍ਹੇ ਬਲਦੇ ਸੀ, ਉਹ ਭਾਵੇਂ ਬੰਦ ਹੋ ਗਏ ਨੇ। ਬਸ ਯਾਨੀ ਹੁਕੂਮਤ ਆਪਣਾ ਹੀ ਫਾਇਦਾ ਇਹ ਸੋਚ ਰਹੀ। ਮੈਂ ਇਹੀ ਕਹਾਂਗਾ ਯਾਨੀ ਕਿ ਹੁਕੂਮਤ ਨੂੰ ਚਾਹੀਦਾ ਕਿ ਸਟਾਲ ਲੱਗੇ ਰਹਿਣ ਦੇਵਣ ਜਾਂ ਕੋਈ ਉਹਨਾਂ ਦਾ ਬਿਹਤਰ ਹੱਲ ਕੱਢਿਆ ਆਹ ਕੋਈ ਜਿਹੜੀ ਸਾਈਡ ਤੇ ਜੀ ਉਹਨਾਂ ਨੂੰ ਕੋਈ ਉਹ ਕਹਿਣ ਜਗ੍ਹਾ ਤੇ ਦੇ ਦੇਣ ਕਿਤੇ ਸਾਈਡ ਕਿ ਲੋਕਾਂ ਦਾ ਰੋਜ਼ਗਾਰ ਨਾ ਖਰਾਬ ਆ, ਰੋਜ਼ ਨਾਲ ਖਰਾਬ ਹੋਵੇ। ਤਜਾਵਜ਼ਾਤ ਵਗੈਰਾ ਦਾ ਜਿਹੜਾ ਆਪਰੇਸ਼ਨ ਹੋਇਆ ਹੈ ਤੇ ਹੁਣ ਤੁਸੀਂ ਦੇਖਿਆ ਕੋਈ ਰਸਤੇ ਖੁੱਲੇ ਹੋਏ ਨੇ, ਮਾਮਲਾ ਠੀਕ ਹੋਏ ਨੇ? ਨਹੀਂ, ਉਸੇ ਤਰ੍ਹਾਂ ਹੀ ਹੈ। ਜੇ ਤੇ ਖੁੱਲਣਾ ਚਾਹੀਦਾ, ਪਿੱਛੇ ਦੇਖੋ ਨਾ, ਨਜ਼ਰ ਜਾ ਕੇ ਚੈੱਕ ਕਰੋ ਜ਼ਰਾ। ਮਤਲਬ ਕੋਈ ਨਹੀਂ ਹੱਲ ਨਹੀਂ, ਕੋਈ ਹੱਲ ਹੈ ਹੀ ਨਹੀਂ ਅਜੇ ਤੱਕ। ਉਹ ਦੁਕਾਨਦਾਰ ਤਾਂ ਕਹਿੰਦੇ ਨੇ ਯਾਰ ਕੁਝ ਤੁਸੀਂ ਪਿੱਛੇ ਦੇਖ ਲਓ, ਪਿੱਛੇ ਦੇਖ ਲਓ ਤੁਸੀਂ, ਬਾਈਕਾਂ ਕਿਹੜੇ ਚੌਂਕ 'ਚ ਆਈਆਂ, ਦੁਕਾਨਾਂ ਕਿੱਥੇ ਨੇ? ਤੇ ਜਿਹੜੇ ਦੁਕਾਨਦਾਰ ਵਿਚਾਰੇ ਬੈਠੇ ਨੇ ਉਹਨਾਂ ਦੇ ਕੋਈ ਮਸਾਇਲ? ਦੁਕਾਨਦਾਰ ਅਸੀਂ ਕਹਿੰਦੇ ਦੁਕਾਨਦਾਰ ਵੀ ਕਮਾਨ, ਲੇਕਿਨ ਦੁਕਾਨਦਾਰ ਆਪਣੀ ਹਦੂਦ ਤੇ ਰਹਿਣ। ਜਿਹੜੀ ਉਹਨਾਂ ਦੀ ਹਦੂਦ ਹੈ ਉੱਥੇ ਤੱਕ, ਚੌਂਕ ਤੱਕ ਤਾਂ ਹਦੂਦ ਨਹੀਂ ਨਾ ਹੈਗੀ। ਉਹ ਦੁਕਾਨ ਹੈ, ਬਾਹਰ ਮੋਟਰਸਾਈਕਲ ਲਾਈ ਹੈ, ਇਹ ਕਿਹੜਾ ਮਾਮਲਾਤ ਨੇ? ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਲੇਕਿਨ ਅਗਰ ਕੋਈ ਸਟਾਲ ਵਾਲਾ ਕਵੇ ਕਿ ਦੁਕਾਨ ਦੀ ਮੈਂ ਅਫੋਰਡ ਨਹੀਂ ਕਰ ਸਕਦਾ ਕਿਰਾਇਆ, ਤੇ ਮੈਂ ਬਾਹਰ ਇੱਕ ਆधा ਫੱਟਾ ਸਟਾਲ ਲਾਇਆ, ਲੇਕਿਨ ਸਟਾਲ ਪਿੱਛੇ ਤੁਸੀਂ ਪਿੱਛੇ ਘੁੰਮ ਕੇ ਦੇਖੋ, ਸਟਾਲ ਕਿੱਥੇ ਆਇਆ ਹੈ? ਦੁਕਾਨ ਕਿਤੇ, ਸਟਾਲ ਕਿਤੇ? ਤੇ ਪਾਰਕਿੰਗ ਦੇ ਵੀ ਤੇ ਇਹੀ ਰੋਲੇ ਇਹਨਾਂ ਨੇ। ਪਾਰਕਿੰਗ ਦੇ ਨਾਲ ਪਲਾਜ਼ਾ ਬਣਨਾ ਚਾਹੀਦਾ ਨਾ ਇੱਥੇ। ਉਹ ਤਾਂ ਹੁਕੂਮਤ ਨੇ ਪਿਛਲੇ ਦਿਨਾਂ 'ਚ ਮਨਜ਼ੂਰ ਕਰ ਰਹੀ, ਅੰਡਰਗਰਾਉਂਡ 6 ਪਲਾਜ਼ੇ ਬਣਾਉਣਾ ਚਾਹ ਰਹੇ ਨੇ, ਕੋਈ 31 ਅਰਬ ਰੁਪਇਆ ਵੀ ਲਾਣਾ ਨੇ। ਹਾਂਜੀ। ਤੇ ਕੀ ਕਹਿੰਦੇ, ਉਹ ਲੱਗ ਜਾਏਗਾ? ਕੋਈ ਕੰਮ ਹੋਣਾ ਨਜ਼ਰ ਆ ਰਿਹਾ? ਕੜੇ ਹੁਣ ਲੱਗਣਾ ਚਾਹੀਦਾ ਹੈ, ਮਾਮਲਾ ਤੇ ਕਲੀਅਰ ਹੋਣ ਨਾ। ਮਰੀਮ ਨਵਾਜ਼ ਕੰਮ ਤੇ ਕਰਵਾ ਰਹੀ ਵੈਸੇ ਮਾਸ਼ਾਅੱਲਾ, ਸਾਰੇ ਪਾਸੇ ਕੰਮ ਹੋ ਰਹੇ ਉਹਨਾਂ ਦੇ। ਤੁਸੀਂ ਕਿਹੜੇ ਇਲਾਕੇ ਦੇ ਹੋ? ਮੈਂ ਸ਼ਾਦਬਾਗ ਤੋਂ। ਅੱਛਾ, ਉਧਰ ਕੰਮ ਹੋਏ ਨੇ ਤੁਹਾਡੇ ਵਾਲੀ ਸਾਈਡ? ਹਾਂਜੀ, ਮਾਸ਼ਾਅੱਲਾ ਕੰਮ ਹੋਏ ਨੇ। ਅੱਛਾ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਸੀ ਇੱਥੇ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਹੋਇਆ, ਬਲਕਿ ਪੂਰੇ ਪੰਜਾਬ 'ਚ ਹੀ ਹੋ ਰਿਹਾ। ਹਾਂਜੀ। ਤੇ ਲੇਕਿਨ ਅਸੀਂ ਦੇਖ ਰਹੇ ਹਾਂ ਸਟਾਲ ਵਗੈਰਾ ਹੁਣ ਫਿਰ ਲੱਗੇ ਪਏ ਨੇ, ਪਾਰਕਿੰਗ ਵਾਲੀਆਂ ਬਾਈਕਾਂ ਫਿਰ ਅੱਗੇ ਆਈਆਂ ਪਈਆਂ ਨੇ, ਰਸ਼ ਫਿਰ ਵੱਧ ਗਿਆ। ਇਹ ਪੀਰ ਵਾਲਿਆਂ ਦੀ ਕਮਜ਼ੋਰੀ ਹੈ ਕਿ ਨਵੀਂ ਫੋਰਸ ਬਣੀ, ਉਹਨਾਂ ਨੂੰ ਚਾਹੀਦਾ ਹੈ ਕਿ ਮਨਾ ਕਰਨ, ਨਹੀਂ ਬਾਜ਼ ਆ ਰਹੇ। ਲੇਕਿਨ ਬੜਾ ਸਖਤ ਆਪਰੇਸ਼ਨ ਕੀਤਾ ਸੀ ਉਹਨਾਂ ਨੇ ਪਿਛਲੇ ਦਿਨਾਂ 'ਚ। ਜੀ, ਬੜਾ ਅੱਛਾ ਹੋ ਗਿਆ ਸੀ, ਬਹੁਤ ਅੱਛਾ ਹੋ ਗਿਆ। ਦੇਖਿਆ ਹੁਣ ਇਚਰਾ ਬਾਜ਼ਾਰ, ਬਾਕੀ ਹੋਰ ਜਿਹੜੇ ਲਾਹੌਰ ਦੇ ਬਾਜ਼ਾਰ ਨੇ, ਉੱਥੇ ਬੜੀ ਹੱਦ ਤੱਕ ਉਹ ਤੁਸੀਂ ਦੇਖਿਆ ਬੜਾ ਖੁੱਲਾ ਹੋ ਗਿਆ ਨਿਜ਼ਾਮ। ਅਨਾਰਕਲੀ ਇੱਧਰ ਉੱਧਰ ਸਾਰਾ ਕੁਝ ਬਿਹਤਰੀਨ ਹੋ ਗਿਆ ਸੀ, ਮਗਰ ਉਹ ਫਿਰ ਦੁਬਾਰਾ ਉਹੀ। ਲੇਕਿਨ ਤੁਸੀਂ ਕੀ ਹਮਾਇਤ ਕਰਦੇ ਹੋ ਕਿ ਉਹ ਕੰਮ ਠੀਕ ਹੈ ਉਹਨਾਂ ਦਾ? ਨਹੀਂ, ਉਹ ਸਹੀ ਕਰਦੇ, ਹੁਕੂਮਤ ਸਹੀ ਕਰਦੀ ਪਈ ਹੈ। ਅੱਛੀ ਗੱਲ ਹੈ, ਬਾਜ਼ਾਰ ਖੁੱਲੇ ਹੋਣਗੇ ਤੇ ਕਸਟਮਰ ਆਏ ਜਾਏਗਾ, ਸ਼ਾਪਿੰਗ, ਇਹਨਾਂ ਦਾ ਕਾਰੋਬਾਰ ਵਧੇਗਾ। ਮਗਰ ਇਹ ਦੇਖਦੇ ਨਹੀਂ ਪਏ ਪਾਰਕਿੰਗ ਡਬਲ ਦਾਣਾ, ਇਹ ਬਹੁਤ ਸਾਰਾ। और बाकी सुनाओ क्या मामला? आजकल महंगाई के मामला बड़े खराब ने, बहुत परेशान है, कारोबार है नहीं, बस अल्लाह ताला ही चला रहे हैं निज़ाम। इतने हालात बड़े, सवारी मिल जाती है आजकल टाइम? बस सर बहुत ज़्यादा स्ट्रगल होगी, 2-2 घंटे वेट करना पैंदा है। ऑनलाइन हो गया सारा कुछ ही। तुसी ऑनलाइन ही कर रहे हो? नहीं सर, अल्लाह दी आस थोड़ा वक्त तो पीछे ही चल रहे हो, फिर थोड़ा ऑनलाइन भी अगर हो जाओ तो जरा। अल्लाह दी आस से चला रहे सर। ਇਹ ਤਾਂ ਗੱਲ ਫਿਰ थोड़ा रब दिंदा है, बेशक। और जिथे भी खड़े होवोगे ਤੁਹਾਨੂੰ ਰਿਜ਼ਕ ਆਪ ਚੱਲ ਕੇ ਤੁਹਾਡੇ ਕੋਲ ਆ ਜਾਏ। बेशक। ਸਵਾਰੀ ਇਹ ਵੀ ਆਣੀ। हाँ जी, हवाई रिजक है सर। ਕੀ ਨਾਮ ਹੈ ਭਰਾ ਦਾ? आकाश। ਕੀ ਨਾਮ ਹੈ? आकाश ਆਕਾਸ਼ जी। ਬੜਾ ਫਿਲਮੀ ਨਾਮ ਹੈ जी, फिल्मी नाम। ਇੱਥੇ ਤੁਸੀਂ ਖੜੇ ਹੋ ਰਹੇ ਹੋ, ਤੁਹਾਨੂੰ ਕੋਈ ਰੋਕਦਾ ਨਹੀਂ ਇੱਥੇ ਖੜੇ ਹੋਣ ਤੋਂ? ਫੇਰਾ ਵਾਲੇ ਜਾਂ ਕੋਈ नहीं वो नहीं रोकते। ਦੁਕਾਨਦਾਰ ਜਾਂ ਕੋਈ ਗੱਲ ਨਹੀਂ ਕਰਦੇ? नहीं जो ਇੱਥੇ ਹੀ ਹੁੰਦੇ ਹੋ ਡੇਲੀ? कारपोरेशन आंदी ना उदो फिर आगा पिछा करनी पैंदी सैगा ਹਾਂ। जी। ਤੇ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕਿਉਂ ਰੋਕਦੇ ਨੇ? बस थोड़ा रूल बनाए ने मेन दे भी ट्रैफिक जाम ना है। ਹਾਂ, ਤੇ ਤੁਸੀਂ ਖਿਆਲ ਕਰਦੇ ਹੋ ਕਿ ਕਿਤੇ ਟ੍ਰੈਫਿਕ ਜਾਮ ਹੋ ਜਾਏ ਤੇ ਮੈਂ ਥੋੜਾ ਜਿਹਾ ਆਪ ਹੀ ਅੱਗੇ ਪਿੱਛੇ ਹੋ ਜਾ? जी करना है जो ट्रैफिक जाम होती तो पीछे करके साइकिल ला लेनी। ਜੇ ਤੁਹਾਨੂੰ ਆ ਕੇ ਕਿਤੇ ਚਲਾਨ ਵਗੈਰਾ ਵੀ ਕੋਈ ਕਰਦੇ ਨੇ? नहीं ਜੋ ਚੁੱਕ ਕੇ ਹੀ ਲੈ ਜਾਂ ਰੇੜੀ ਤੇ ਫਿਰ ਕੀ ਕਰੋਗੇ? बस वो जिंदगी में 2-3 बार खींचियां ने बस। अच्छा। उस तो बाद जो पता लग जाता आ गया ने ਫਿਰ ਵਾਪਸ ਕਿੰਨੀ ਦੇਰ ਬਾਅਦ ਮਿਲੀ?
ਵਾਪਸ ਨਹੀਂ ਮਿਲਦੀ। ਵਾਪਸ ਮਿਲੀ ਹੀ ਨਹੀਂ। ਪਹਿਲੇ ਮਿਲਦੀ ਸੀ, ਹੁਣ ਨਹੀਂ ਮਿਲਦੀ। ਤਾਂ ਫਿਰ ਤੁਸੀਂ ਕੀ ਕੀਤਾ ਉਸ ਦੌਰਾਨ, ਕੀ ਕੰਮ ਕੀ ਕਰਦੇ ਰਹੇ ਹੋ? ਫਿਰ ਉਸ ਤੋਂ ਬਾਅਦ ਜਿਹੜੇ ਉਧਾਰ ਪੈਸੇ ਫੜੇ, ਉਹਨੇ ਜਿਹੜੇ ਕਮਾਈ ਹੋਈ ਉਹ ਉਧਾਰ ਪੈਸੇ ਤੇ ਤੁਸੀਂ ਉਤਾਰ ਥੋੜਾ ਜਿਹਾ ਲਿਆ। ਪਹਿਲੇ ਹੀ ਵਕਤ ਤੋਂ ਪਹਿਲੇ ਹੀ ਬਚ ਜਿਆ ਕਰੋ ਨਾ ਇਹ ਜੇ ਕੰਮ ਤੋਂ। ਆਹ ਹੁਣ- ਤੁਸੀਂ ਖੜੇ ਜੇ ਲੈ ਗਿਆ ਫਿਰ 2-4 ਦਿਨ ਤੁਸੀਂ ਨਹੀਂ ਕੰਮ ਨਹੀਂ ਕਰ ਆ ਹੁਣ ਅਸੀਂ ਪਹਿਲੇ ਵੱਜ ਜਾਂਦੇ ਹਾਂ ਜਾਂ ਅੰਦਰ ਰੋਲਾ ਪੈ ਜਾਂਦਾ। ਜਾਂਦੇ। ਅੱਛਾ, ਰੋਲਾ ਪੈਂਦਾ ਤੇ ਤੁਸੀਂ ਨਿਕਲ ਜਾਂਦੇ ਹੋ। ਜੀ अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਹੈ ਬਜ਼ੁਰਗੋ? ਸ਼ੁਕਰ ਅੱਲਾ ਦਾ। ਕੀ ਨਾਮ ਹੈ ਆਪਣਾ ਆਰਫ ਸਦੀਕੀ। ਤੇ ਕੀ ਕਰਦੇ ਹੋ? ਮੈਂ ਬਿਲਡਿੰਗ ਠੇਕੇਦਾਰ। ਓਏ ਹੋਏ ਹੋਏ, ਵੱਡੇ ਹੀ ਬੰਦੇ ਹੋ ਤੁਸੀਂ ਤਾਂ ਫਿਰ ਠੇਕੇਦਾਰ। ਨਹੀਂ, ਇਮਾਨਦਾਰੀ ਨਾਲ। ਵਾਲ ਇਮਾਨਦਾਰ ਸਾਹਿਬ ਮੇਰੇ ਠੇਕੇਦਾਰ। ਵਾਲ ਸਾਹਿਬ ਇਮਾਨਦਾਰ ਸੀ। ਉਹ ਸੈਕਟਰੀ ਰਿਟਾਇਰ ਹੋਏ ਨੇ। ਮਾਸ਼ਾਅੱਲਾ। ਮੈਂ ਫੌਜ ਸਾ ਨੇਵੀ ਸੀ। ਅੱਛਾ, ਨੇਵੀ ਚ ਸੀ ਨੇਵੀ ਤੁਸੀਂ? ਜੋ ਮਾਸ਼ਾਅੱਲਾ। ਤੇ ਉਹ ਠੇਕੇਦਾਰੀ ਕਰੀ ਦੀ ਹੈ ਤੇ ਇਮਾਨਦਾਰ ਨਾਲ ਕੰਮ ਕਰੀਦਾ ਹੈ। ਮੈਂ ਆਪਣੇ ਜਿਹੜੇ ਪਾਕਿਸਤਾਨ ਦੇ ਠੇਕੇਦਾਰ ਨੂੰ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਇੱਕ ਚਾਰ ਦਾ ਮਸਾਲਾ ਲਾਇਆ ਕਰੋ। ਗਲੀਆਂ ਦੇ ਵਿੱਚ ਜਦੋਂ ਠੇਕਾ ਦਿੰਦਾ ਨਾ, ਪੰਜਾਬ ਗਵਰਨਮੈਂਟ ਨੂੰ ਚਾਹੀਦਾ, ਇਹ ਮੇਰਾ ਪੈਸਾ ਹੈ, ਇਹ ਮੇਰੀ ਆਵਾਮ ਦਾ ਪੈਸਾ ਹੈ, ਇਹ ਇਸ ਪੈਸੇ ਨੂੰ ਤੁਸੀਂ ਯੂਟਿਲਾਈਜ਼ ਕਰੋ ਇਸ ਤਰੀਕੇ ਨਾਲ ਕਿ ਜਿਵੇਂ ਸਾਡਾ ਪੈਸਾ ਹੈ ਤੇ ਤੁਸੀਂ ਸਾਡੇ ਤੇ ਲਾ ਰਹੇ ਹੋ। ਤੁਸੀਂ ਤੇ ਇੱਕ ਚਾਰ ਦਾ ਮਸਾਲਾ ਲਾਉਂਦੇ ਨਹੀਂ, ਇੱਕ 8 ਦਾ ਮਸਾਲਾ ਲਾਉਂਦੇ ਹੋ। ਮੈਂ 1.5 ਕਰੋੜ ਦਾ ਘਰ ਬਣਾਇਆ, ਉਹਦੇ 'ਚ ਪਾਣੀ ਵੜ ਜਾਂਦਾ ਤੇ ਗਵਰਨਮੈਂਟ ਨੂੰ ਚਾਹੀਦਾ ਹੈ, ਗਵਰਨਮੈਂਟ ਆਫ ਪੰਜਾਬ ਨੂੰ ਚਾਹੀਦਾ ਕਿ ਇੱਕ ਚਾਰ ਦਾ ਮਸਾਲਾ ਲਾਓ। ਤੁਹਾਡੀ ਮਿਹਰਬਾਨੀ। ਔਰ ਰੁਪਈਆ ਜਿਹੜਾ 2000 ਉੱਤੇ ਲਾ ਲਓ। ਇੱਕ ਜਿਹਦੇ ਸੀਮਰ ਦੀ ਬੋਰੀ ਇੱਕ ਪੈਂਦੀ ਹੈ ਨਾ, ਤਾਂ 2 ਪਾ ਲਓ। ਇਹ ਮਾੜੇ ਬੰਦੇ ਨੂੰ ਇਹ ਰੋਂਦੇ ਨੇ ਤੁਹਾਡੀ ਜਾਨ ਨੂੰ। ਇਹ ਸਾਰਾ ਮਾੜਾ ਗਰੀਬ ਬੰਦਾ ਹੈ। ਉਤੋਂ ਪੀਰਾ ਫੋਰਸ ਬਣਾ ਲਈਏ, ਪੀਰਾ ਫੋਰਸ ਹੈਗੀ ਆ। ਪੁਲਿਸ ਦੀ, ਪੰਜਾਬ ਪੁਲਿਸ ਦੇ ਬੰਦੇ ਜਿਹੜੇ ਨੇ ਇੱਥੇ ਕਿਤੇ ਨੂੰ ਬੜੇ ਡਾਢੇ ਨੇ। ਠੀਕ ਹੈ, ਉਹ ਡਾਢੇ ਨੇ, ਲੇਕਿਨ ਵੇਖੋ ਆਵਾਮ ਹੈ ਇਹ ਪਾਕਿਸਤਾਨ। ਤੁਸੀਂ ਤਾਂ ਆਪ ਅਦਾਰਿਆਂ ਚ ਰਹੇ ਹੋ। ਮੈਂ ਤੁਸੀਂ ਕੀ ਕਹਿ ਰਹੇ ਹੋ? ਨਹੀਂ, ਜਿਹੜੀ ਗੱਲ ਸੱਚੀ ਉਹ ਮੈਂ ਕਹਾਂਗਾ। ਤੁਸੀਂ ਆਵਾਮ ਦੇ ਨਾਲ ਹੋ। ਮੈਂ ਆਵਾਮ ਦੇ ਨਾਲ ਹੈ, ਮੈਂ ਆਵਾਮ ਦਾ ਹੀ ਬੰਦਾ ਵਾਂ। ਅਸੀਂ ਆਵਾਮ ਵਾਸਤੇ ਅਸੀਂ ਫੌਜ 'ਚ ਵੀ ਖੜੇ ਸਾਂ, ਸਰਹੱਦ ਤੇ ਵੀ ਖੜੇ ਹੋਣੇ ਸਾਂ ਤੇ ਤੁਹਾਡੇ ਵਾਸਤੇ ਖੜੇ ਹਾਂ। ਤੁਸੀਂ ਸੋਵੋ ਤੇ ਅਸੀਂ ਜਾਗੀਏ। ਪਾਕਿਸਤਾਨ ਦੇ ਵਿੱਚ ਨਾ ਕੋਈ ਇਨਸਾਫ ਨਹੀਂ, 100% ਸਾਫ ਨਹੀਂ। ਥਾਣੇ ਚਲੇ ਜਾਓ, ਥਾਣੇਦਾਰ ਜਿਹੜਾ ਨਾ ਉਹ ਬੰਦਾ ਜਿਹੜਾ ਮਾੜਾ ਬੰਦਾ ਉਹ ਘਬਰਾ ਜਾਂਦਾ ਹੈ। ਪਾਕਿਸਤਾਨ 'ਚ ਮੈਂ 70 ਮਤਲਬ ਕਿ 75-76 ਸਾਲ ਹੋ ਗਏ ਨੇ, ਇਨਸਾਫ ਕੋਈ ਨਹੀਂ। ਮੈਂ ਜੈਨੂਨ ਕਹਾਂਗਾ, ਮੈਂ ਤਾਂ ਮਰ ਜਾਣਾ, ਲੇਕਿਨ ਪਾਕਿਸਤਾਨ ਮੈਂ ਅੱਲਾਹ ਤਾਲਾ ਜ਼ਾਤ ਨੂੰ ਕਹਾਂਗਾ ਕਿ ਇਸ ਜਗ੍ਹਾ ਤੇ ਜਿਹੜੇ ਰਾਸ਼ੀ ਅਫਸਰ ਇਹਨਾਂ ਨੂੰ ਟੰਗਣਾ ਚਾਹੀਦਾ। ਕਿਆ ਨਾ ਨੇ 400 ਬੰਦਿਆਂ ਨੂੰ ਉਡਾ ਦਿੱਤਾ ਸੀ। ਭਾਜੀ ਪੁਲਿਸ ਫੜੇਗੀ, ਚੰਡਾ ਮਾਰਨੀ ਸ਼ੁਰੂ ਕਰ ਦੇਗੀ। ਅੱਲਾ ਦੇ ਬੰਦਿਓ, ਪੰਜਾਬ ਪੁਲਿਸ ਮੇਰੀ ਤਨਖਾਹ ਤੇ ਤੂੰ ਪਲਣਾ ਹੈ ਤੇ ਤੂੰ ਸਾਨੂੰ ਚਪੇੜਾ ਮਾਰਨੇ। ਮਾੜੇ ਬੰਦੇ ਨੂੰ ਚੁੱਕ ਕੇ ਡਰਦੇ ਫਿਰਦੇ ਨੇ ਪੁਲਿਸ ਵਾਲੇ ਕੋਲੋਂ। MN MP ਹੱਕ ਲਾਲਦਾ ਉਹਨੂੰ ਦੇਣ ਵੋਟ। ਅੱਜ ਨਵਾਜ਼ ਸ਼ਰੀਫ ਹੈ, ਕੱਲ ਸ਼ਵਾਜ਼ ਸ਼ਰੀਫ ਹੈ, ਇਹ ਸਾਰੀਆਂ ਮੱਝਾਂ ਦੀਆਂ ਭੈਣਾਂ ਨੂੰ ਪਾ। ਸਾਡੀ ਹਕੂਮਤ ਸਾਡੇ ਕੋਲ ਪੈਸੇ ਲੈ ਕੇ ਸਾਡੇ ਸੇ ਛਿੱਤਰ ਮਾਰਦੇ ਨੇ ਯਾਰ। ਕੋਈ ਵੀ ਕੋਈ ਜਾ ਜੇ ਕੋਈ ਗੱਲ ਕਰਦਾ ਉਹਨੂੰ ਚਪੇੜਾ ਚੰਡਾ ਇੰਜ ਨਹੀਂ ਹੋਣਾ ਚਾਹੀਦਾ। ਤੁਹਾਡਾ ਦਰਦ ਵੀ ਠੀਕ ਹੈ, ਲੇਕਿਨ ਕਹਿਣ ਦਾ ਇਹ ਮਕਸਦ ਹੈ ਕਿ ਸਾਡੀ ਆਵਾਮ ਵੀ ਓਡੀ ਹੀ ਜ਼ਾਲਮ ਹੈ। ਅੱਲਾਹ ਤਾਲਾ ਜ਼ਾਤ ਨੇ ਫਰਮਾਇਆ, ਸੁਣੋ, ਅੱਲਾਹ ਤਾਲਾ ਜ਼ਾਤ ਨੇ ਫਰਮਾਇਆ ਕਿ ਜਿਸ ਤਰ੍ਹਾਂ ਦੇ ਆਵਾਮ ਹੋਏਗੀ ਮੈਂ ਉਸ ਤਰ੍ਹਾਂ ਦਾ ਹੁਕਮਰਾਨ ਨਾਜ਼ਰ ਕਰਾਂਗਾ। ਬਿਲਕੁਲ ਜੀ। ਅੱਛਾ, ਪਿਛਲੇ ਦਿਨਾਂ 'ਚ ਕੁਝ ਗੈਰ ਕਾਨੂੰਨੀ ਜਿਹੜੇ ਤਜਾਵਜ਼ਾਤ ਦੇ ਖਿਲਾਫ ਆਏ ਸਨ, ਇਹ ਤੁਹਾਨੂੰ ਵੀ ਉਹਨਾਂ ਨੇ ਡਿਸਟਰਬ ਕੀਤਾ ਸੀ, ਤੰਗ ਕੀਤਾ ਸੀ? ਸਭ ਨੂੰ ਕਰ ਰਹੇ ਨੇ। ਅੱਛਾ, ਨਹੀਂ ਤਾਂ ਤੁਹਾਨੂੰ ਕੀ ਕਹਿੰਦੇ ਕੀ ਸਨ ਵੀ ਇੱਥੋਂ ਸਮਾਨ ਚੁੱਕ ਕੇ ਤੇ ਕਿੱਥੇ ਜਾਓ ਲੈ ਕੇ? ਘਰ ਜਾਓ ਆਪਣੇ। ਅੱਛਾ, ਕੋਈ ਮੁਤਬਾਦਲ ਜਗ੍ਹਾ ਨਹੀਂ ਦੱਸਦੇ ਕਿ ਫਲਾਨੀ ਜਗ੍ਹਾ ਚਲੇ ਜਾਓ ਜਾਂ ਕਿਤੇ ਹੋਰ ਜਗ੍ਹਾ ਕੰਮ ਕਰ ਲਓ? ਗਰੀਬਾਂ ਸੇ ਮੁਤਬਾਦਲ ਜਗ੍ਹਾ ਕੋਈ ਨਹੀਂ ਹੁੰਦੀ। ਉਹ ਕਹਿੰਦੇ ਨੇ ਦੁਕਾਨਾਂ ਲਵੋ। ਇਹ ਅਸੀਂ ਤਾਂ ਇੱਥੇ ਨਹੀਂ ਰੈਂਟ ਦੇ ਸਕਦੇ, ਦੁਕਾਨਾਂ ਤੇ ਕਿੱਥੋਂ ਦਿਆਂਗੇ? ਤੇ ਕਿਰਾਇਆ ਕੀ ਚੱਲ ਕੀ ਰੇਟ ਕੀ ਚੱਲ ਰਿਹਾ ਅਗਰ ਤੁਸੀਂ ਕਿਸੇ ਦੁਕਾਨਦਾਰ ਦੇ ਕੋਲ ਲਗਾਉਂਦੇ ਹੋ ਛੋਟਾ ਜਿਹਾ ਸਟਾਲ? ਤੇ ਬਾਹਰ ਮੋਬਾਈਲਾਂ ਵਾਲੇ ਨੇ ਬਹੁਤ ਜ਼ਿਆਦਾ ਨਜਾਇਜ਼ ਹੀ ਪੈਸੇ ਰੱਖੇ ਨੇ। ਕੋਈ 40,000 ਲੈ ਰਿਹਾ, ਕੋਈ 50 ਲੈ ਰਿਹਾ। ਅੱਛਾ, ਹਾਂਜੀ, ਇਹ ਛੋਟੇ ਛੋਟੇ ਸਟਾਲਾਂ ਦੇ? ਇਹ ਬਾਹਰ ਜਿੰਨੇ ਵੀ ਖੜੇ ਨੇ, ਇਹ ਪਾਊਚ ਵਾਲੇ ਖੜੇ ਨੇ, 20, 25, 30,000 ਤੇ ਵੀ ਦਿੰਦੇ ਹੀ ਹੋਣਗੇ। ਨਹੀਂ, ਤੁਸੀਂ ਹੁਣ ਦੇਖਦੇ ਨਹੀਂ ਜੇ ਕਿ ਬਾਹਰ ਪਾਰਕਿੰਗ ਦੇਖੋ ਲੋਕਾਂ ਨੇ ਲਗਾਈ ਹੈ, ਸਟਾਲ ਵੀ ਬਾਹਰ ਨੇ, ਰਸ਼ ਦੀ ਬੜੀ ਸੂਰਤ ਹਾਲ ਖਰਾਬ, ਆਵਾਮ ਵੀ ਤੰਗ ਹੁੰਦੀ ਹੈ। ਤੇ ਕੋਈ ਇਹਦਾ ਹੱਲ ਵੈਸੇ ਨਿਕਲ ਸਕਦਾ ਕਿ ਆਵਾਮ ਵੀ ਰਾਜ਼ੀ ਹੋ ਜਾਏ ਤੇ ਤੁਸੀਂ ਵੀ? ਅਸੀਂ ਤਾਂ ਮੈਂ ਤਾਂ ਆਪਣੀ ਸਾਰੀ ਉਮਰ 'ਚ ਇੱਥੇ ਹੀ ਵੇਖਿਆ ਕਿ ਇੱਥੇ ਕੋਈ ਬਿਹਤਰੀ ਨਹੀਂ ਆਈ ਔਰ ਨਾ ਹੀ ਇੱਥੇ ਹੱਲ ਨਿਕਲਦਾ ਨਜ਼ਰ ਆ ਰਿਹਾ ਹੁਣ। ਐਨ 80 ਦੇ ਬਣ ਗਏ ਤਮਾਸ਼ਾ ਸਭ ਆਵਾਮ। ਚੀਰਾ ਹੁਕਮਰਾਨ ਆਂਦਾ ਸੀ, ਡੁਗਡੁਗੀ ਮਹੱਲੇ ਵੀ ਤੁਸੀਂ ਛੋਟੇ ਹੁੰਦੇ ਬੱਚੇ ਤੁਸੀਂ ਦੇਖਦੇ ਹੋ, ਭਾਲੂ ਆਂਦਾ ਸੀ, ਬਾਂਦਰ ਆਂਦੇ, ਕੁੱਤਾ ਆਂਦਾ ਸੀ, ਸਾਡਾ ਤਮਾਸ਼ਾ ਹੁੰਦਾ ਸੀ। ਡੁਗਡੁਗੀ ਵਜਾਉਂਦੇ, ਸਾਡਾ ਉਹ ਤਮਾਸ਼ਾ ਬਣ ਗਿਆ ਹੈ। ਕਦੀ ਚੀਨੀ ਵਿੱਚ, ਕਦੀ ਆਟੇ ਵਿੱਚ ਜੀਰਾ ਆਂਦਾ ਆਪਣਾ ਸਿੱਧਾ ਕਦੀ ਹੈਲਮਟ ਦੇ ਵਿੱਚ, ਕਦੀ ਕਿਸੇ ਕੁਝ ਦੇ ਵਿੱਚ। ਕੀ ਅਸੀਂ ਪਾਗਲ ਹੈ? ਅਸੀਂ ਆਪ ਪਾਗਲ ਹੈ। ਉਹ ਸਾਡੀਆਂ ਮਾਨਾਂ ਗੁਨਾਹਾਂ ਦੀਆਂ ਨਿਸ਼ਾਨੀਆਂ ਭਰਾ ਮੇਰਿਆ। ਇਹ ਗੁਨਾਹ ਸਾਡੇ ਸਾਨੂੰ ਅੱਗੇ ਲਿਆਂਦੇ ਪਏ ਨੇ ਤੇ ਮਹਿੰਗਾਈ ਨਹੀਂ ਸਾਨੂੰ ਲਿਆੜੀ ਹੈ। ਅਸੀਂ ਡੁਗ ਦੀ ਤਮਾਸ਼ਾ ਬਣ ਗਏ ਹੈ। ਜੋ ਮਰਜ਼ੀ ਕਰੇ ਪਾਰਕਿੰਗ ਵਾਲੇ, ਜੋ ਤੁਸੀਂ ਇਹਦੇ ਅੜਤੇ ਆ ਨਾ ਟੌਪਿਕ ਤੇ ਡਿਸਕਸ ਕਰਨ, ਇਹ ਤਮਾਸ਼ਾ ਬਣ ਗਏ ਹੈ। ਚਲੋ ਹੁਣ ਤੁਸੀਂ ਚੜ ਕੇ ਜਾਓ, ਚਲੋ ਪਾਰਕਿੰਗ ਚੁੱਕੀ ਜਾਏਗੀ, 10 ਮਿੰਟ ਬਾਅਦ ਵੇਖਣਾ ਫਿਰ ਲੱਗੀ ਹੋਏਗੀ।
ਜੋ ਆਂਦਾ ਜੋ ਮਰਜ਼ੀ ਕਾ ਕੇ ਤੁਰ ਜਾਂਦਾ। ਪੁਲਿਸ ਵਾਲਾ ਕਿਸੇ ਨੂੰ ਚਪੇੜ ਮਾਰ ਦਿੰਦਾ, ਮਗਰ ਇਮਾਮ ਨੂੰ ਮਾਰ ਦਿੰਦਾ, ਚਪੇੜਾ ਮਾਰ ਦਿੰਦਾ। ਕੁਝ ਆਵਾਮ ਕੋਲ ਪੁੱਛ ਰਹੇ, ਆਮ ਬੰਦੇ ਕੋਲ ਤੁਸੀਂ ਪੁੱਛ ਰਹੇ ਹੋ, ਕਹਿ ਰਹੇ ਨੇ ਜੀ ਬੜਾ ਅੱਛਾ ਕੰਮ ਹੈ, ਸਟਾਲ ਪਿੱਛੇ ਥੋੜੇ ਜਿਹੇ ਹੋਣੇ ਚਾਹੀਦੇ। ਪਿੱਛੇ ਹੋਣੇ ਚਾਹੀਦੇ, ਮੈਂ ਕਿਦੋਂ ਕਹਿਣਾ, ਮੈਂ ਕਹਿੰਦਾ ਮੈਂ ਹੋਣੇ ਚਾਹੀਦੇ। ਪ੍ਰੋਪਰ ਹੱਲ ਹੋਣਾ ਚਾਹੀਦਾ। ਪ੍ਰੋਪਰ ਹੱਲ ਹੋਣਾ ਚਾਹੀਦਾ ਕਿ ਖੁਦਾ ਨਾ ਖਾਸ ਐਮਰਜੈਂਸੀ ਇਨਸਾਨ ਨਾਲ ਜੁੜੀ ਹੈ। ਬਿਮਾਰੀ ਸ਼ਮਾਰੀ ਹਰ ਕਿਸੇ ਦਾ, ਤੁਹਾਡੇ ਮੇਰੇ ਨਾਲ ਬਿਲਕੁਲ। ਮੈਂ ਚ ਕੋਈ ਭਾਵੇਂ ਵਜ਼ੀਰ ਹਮ ਸਦਰ ਹੈ, ਸਦਰ ਬਿਮਾਰ ਨਹੀਂ ਹੁੰਦਾ। ਮੀਆਂ ਸਾਹਿਬ ਸਾਡੇ ਜਾਂਦੇ ਨੇ ਲੰਡਨ 'ਚ ਪਹਿਲਾਂ ਨਹੀਂ ਕਰਾ ਨੰਬਰ ਦਹਾਨ ਆਪਣੀ, ਹੁਣ ਗਏ ਨੇ ਨਾ ਉੱਥੇ ਨੰਬਰ ਦਹਾਨ ਗਏ ਨੇ। ਤੇ ਸਾਨੂੰ ਕੀ ਬਿਮਾਰੀ, ਅਸੀਂ ਮੁਫਤ ਕਲੀਨਿਕ ਲੱਭਣਾ, ਡਿਸਟੈਂਪਰੀ ਲੱਭਣੀ, ਕਿੱਥੇ ਲੱਭਣੀ? ਮਾਰੇ ਬੰਨੇ ਤੇ ਅਸੀਂ ਕਹਿੰਦੇ 10-20 ਵਾਲੀ ਡਿਸਟੈਂਪਰੀ ਲੱਭੇ, 6-4 ਗੋਲੀਆਂ ਖਾਈਏ ਤੇ ਦੌੜ ਕੰਮਾਂ ਨੂੰ ਦੌੜੀਏ। ਬਾਜ਼ਾਰਾਂ 'ਚ ਰਸ਼ ਪਹਿਲੇ ਨਾ ਘਟਿਆ ਹੈ ਕਿ ਰਸ਼ ਹੁਣ ਥੋੜਾ ਜਿਹਾ ਹੋਇਆ, ਲੇਕਿਨ ਸਲਾਬ ਦੀ ਵੀ ਤਾਂ ਪਤਾ ਡਾਊਨ ਹੋ ਗਿਆ ਸੀ। ਤਜਾਵਜ਼ਾਤ ਕੁਝ ਐਸੀਆਂ ਹੋਈਆਂ ਨੇ ਕਿ ਇਹ ਆਪਣੀ ਹਦੂਦ ਤੋਂ ਬਹੁਤ ਜ਼ਿਆਦਾ ਬਾਹਰ ਨੇ, ਤੇ ਅਗਰ ਕੋਸ਼ਿਸ਼ ਕੀਤੀ ਜਾਵੇ ਤੇ ਇਹ ਦੁਕਾਨਦਾਰਾਂ ਦੇ ਕੋਲ ਵੀ ਇਹਨਾਂ ਦੇ ਛੋਟੇ ਸਟਾਲ ਲੱਗ ਸਕਦੇ ਨੇ। ਉਹਨਾਂ ਨਾਲ ਵੀ ਗੱਲ ਕਰਾਂਗੇ। ਕੁਝ ਹਕੂਮਤ ਨੂੰ ਵੀ ਚਾਹੀਦਾ ਹੈ ਕੋਈ ਐਸੀ ਵਿਚਲੀ ਰਾਹ ਕੱਢਣ ਕਿ ਕੋਈ ਇਹ ਛੋਟੇ ਸਟਾਲਾਂ ਵਾਲਿਆਂ ਦਾ ਵੀ ਫਾਇਦਾ ਹੋ ਜਾਏ, ਤੇ ਆਵਾਮ ਜਿਹੜੀ ਵਿਚਾਰੀ ਹੈ ਰੋਡ ਦੇ ਵਿੱਚ ਤੰਗ ਹੁੰਦੀ ਹੈ, ਉਹਨੂੰ ਵੀ ਕੋਈ ਫਾਇਦਾ ਹੋ ਸਕੇ ਕਿ ਉਹ ਆਸਾਨੀ ਨਾਲ ਗੁਜ਼ਰ ਸਕੇ। ਤੇ ਆਜੋ ਫਿਰ ਅੱਗੇ ਵੀ ਦੇਖਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿ ਹਰ ਰੋਡ ਦੀ ਕੀ ਸੂਰਤ ਹਾਲ ਹੈ। ਅੱਗੇ ਐਂਡ ਤੱਕ ਕਿੱਥੇ ਸਟਾਲ ਲੱਗੇ ਨੇ, ਕਿੱਥੇ ਪਾਰਕਿੰਗ ਹੈ। ਅੱਛਾ, ਕੀ ਸੂਰਤ ਹਾਲ ਹੈ? ਮਹਿੰਗਾਈ ਬੜੀ ਹੋ ਨਹੀਂ, ਕਿ ਜ਼ਿਆਦਾ ਹੋਣਾ? ਬਸ ਠੀਕ ਹੈ, ਗੁਜ਼ਾਰਾ ਹੋ ਰਿਹਾ ਹੈ। ਅੱਛਾ, ਦੁਨੀਆ ਦੇ ਬਾਅਦ ਠੀਕ ਹੈ, ਕੰਮ ਚੱਲ ਰਿਹਾ। ਹਾਂਜੀ, ਸਲਾਬ ਦੀ ਵਜ੍ਹਾ ਨਾਲ ਜਿਹੜਾ ਕਿ ਨਿਜ਼ਾਮ ਕਾਫੀ ਸਲੋ ਹੋ ਗਿਆ ਹੈ, ਕਿਉਂਕਿ ਆਵਾਮ ਪਿੰਡਾਂ ਥਾਵਾਂ ਸਾਡੇ ਛੋਟੇ ਸ਼ਹਿਰਾਂ 'ਚ ਆਉਂਦੀ ਹੈ ਸਮਾਨ ਪਰਚੇਜ਼, ਉਹ ਵਿਚਾਰੇ ਦਰਿਆ ਦੇ ਵਿੱਚ ਪਾਣੀ ਦੀ ਵਜ੍ਹਾ ਨਾਲ ਰੁੜ ਗਏ ਵਿਚਾਰੇ, ਤੇ ਉਹਦੀ ਵਜ੍ਹਾ ਨਾਲ ਗੁਰਬਤ ਬਹੁਤ ਜ਼ਿਆਦਾ ਜਿਹੜੀ ਹੋ ਗਈ, ਉਹਦੀ ਵਜ੍ਹਾ ਨਾਲ ਸਾਡੇ ਸ਼ਹਿਰਾਂ ਦਾ ਕੰਮ ਵੀ ਕਾਫੀ ਘਟ ਗਿਆ। ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਇੱਥੇ, ਬਲਕਿ ਹੁਣ ਤਾਂ ਪੂਰੇ ਪੰਜਾਬ 'ਚ ਸਾਈਵਾਲ 'ਚ ਵੀ ਹੋਏ ਨੇ, ਉਕਾੜੇ 'ਚ ਵੀ ਹੋਏ ਨੇ, ਤਜਾਵਜ਼ਾਤ ਦੇ ਖਿਲਾਫ ਜਿਹੜੇ ਆਪਰੇਸ਼ਨ ਹੋਏ ਨੇ। ਜੀ। ਤੇ ਕੋਈ ਹਰ ਰੋਡ 'ਚ ਬਿਹਤਰੀ ਨਜ਼ਰ ਆਈ ਤੁਹਾਨੂੰ? ਹਾਂਜੀ, ਕਾਫੀ ਬਿਹਤਰੀ ਨਜ਼ਰ ਆਈ ਹੈ। ਅੱਛਾ, ਲੇਕਿਨ ਸਾਲ ਲੱਗ ਗਏ ਨੇ ਦੁਬਾਰਾ ਫਿਰ? ਹਾਂਜੀ, ਪਹਿਲੇ ਤਾਂ ਤੁਹਾਨੂੰ ਪਤਾ ਸਫਾਇਆ ਕੀਤੀ ਜਾ ਰਹੇ ਸਨ ਹਰ ਜਗ੍ਹਾ। ਹਾਂਜੀ। ਤੁਹਾਡਾ ਕੀ ਖਿਆਲ ਹੈ, ਹੋਣਾ ਚਾਹੀਦੇ ਨੇ ਆਪਰੇਸ਼ਨ? ਹੋਣਾ ਚਾਹੀਦਾ। ਦਰਅਸਲ ਬੇਰੋਜ਼ਗਾਰੀ ਉਹਦੀ ਨਾਲ ਵਧੇ, ਗੌਰਮੈਂਟ ਨੂੰ ਚਾਹੀਦਾ ਕਿ ਉਹਨਾਂ ਵਾਸਤੇ ਕੋਈ ਪ੍ਰੋਪਰ ਇੱਕ ਜਗ੍ਹਾ ਦਿੱਤੀ ਜਾਵੇ ਤਾਂ ਕਿ ਗਰੀਬ ਆਵਾਮ ਨੂੰ ਉਹਦਾ ਰਿਲੀਫ ਮਿਲੇ ਨਾ ਜੀ। ਹੁਣ ਇਹ ਕਹਿੰਦੇ ਤੁਸੀਂ ਸਟਾਲ ਚੁੱਕੀ ਜਾਓ, ਆਪਣੇ ਖਜ਼ਾਨੇ ਭਰੀ ਜਾਓ, ਤੇ ਗਰੀਬ ਆਵਾਮ ਭੁੱਖੀ ਮਾਰਦੀ ਰਹੇ ਸੜਕਾਂ 'ਤੇ। ਸਾਡੇ ਸਾਹੀਵਾਲ ਦਾ ਹੀ ਵਾਕਿਆ ਹੈ, ਇੱਕ ਗਰੀਬ ਆਦਮੀ ਵਿਚਾਰਾ ਫੜੀ ਲਾਂਦਾ ਸੀ ਬਾਜ਼ਾਰਾਂ 'ਚ, ਠੀਕ ਹੈ, ਉਹ ਨਹਿਰ 'ਚ ਖੁਦਕੁਸ਼ੀ ਕਰਨ ਚੱਲਾ, ਤੇ ਤੁਹਾਡੇ ਵਰਗੇ ਭਰਾ ਨੂੰ ਕਿਸੇ ਨੇ ਫੋਨ ਕੀਤਾ ਕਿ ਜੀ ਉਹ ਖੁਦਕੁਸ਼ੀ ਕਰਨ ਲੱਗਾ, ਆਓ। ਰਾਤ ਦੇ 1 ਵਜੇ ਉਹਨੂੰ ਬੁਲਾਇਆ, ਉਹਨੂੰ ਪੁੱਛਿਆ ਕੀ ਗੱਲ ਹੈ, ਕਹਿੰਦਾ 3 ਦਿਨ ਹੋ ਗਏ ਮੈਂ ਵੀ ਰੋਟੀ ਨਹੀਂ ਖਾਧੀ, 3 ਦਿਨ ਹੋ ਗਏ ਬੱਚਿਆਂ ਨੇ ਵੀ ਨਹੀਂ ਖਾਧੇ, ਤੇ ਇਸ ਮਜਬੂਰੀ ਦੇ ਵਿੱਚ ਮੈਂ ਖੁਦਕੁਸ਼ੀ ਕਰਨ ਚੱਲਾ ਸੀ। ਤੇ ਲਿਹਾਜ਼ਾ ਕਿ ਗੌਰਮੈਂਟ ਨੂੰ ਚਾਹੀਦਾ ਕਿ ਗਰੀਬ ਆਵਾਮ ਦਾ ਲਾਭ ਬਣਾਓ, ਜੋ ਮਰਜ਼ੀ ਫੋਰਸਿਸ, ਪਰ ਉਹਦਾ ਕੁਝ ਅੱਦੋ ਬਦਲ ਕਰੋ ਤਾਂ ਕਿ ਆਵਾਮ ਨੂੰ ਰਿਲੀਫ ਮਿਲੇ, ਫਿਰ ਆਵਾਮ ਖੁਸ਼ਹਾਲ ਹੋਏ। ਹਾਂਜੀ, ਕਿ ਦੁਕਾਨਦਾਰਾਂ ਦਾ ਵੀ ਨੁਕਸਾਨ ਨਾ ਹੋਏ, ਸਟਾਲਾਂ ਵਾਲਿਆਂ ਦਾ ਨਾ ਹੋਵੇ, ਆਵਾਮ ਵੀ ਰਾਜ਼ੀ ਰਹੇ। ਆਉਣ ਜਾਣ ਦੀ ਚਹਿਲ ਪਹਿਲ ਹੋਏਗੀ, ਕਸਟਮਰ ਆਏ ਜਾਏਗਾ ਤੇ ਹਰ ਬੰਦੇ ਨੂੰ ਰੋਜ਼ੀ ਰੋਟੀ ਲੱਭੇਗੀ, ਨਿਜ਼ਾਮ ਬਿਹਤਰ ਚੱਲੇਗਾ। ਮੁਲਕ ਦੀ ਮੈਸ਼ਤ ਵੀ ਐਵੇਂ ਹੀ ਚੱਲਣੀ, ਆਮ ਬੰਦਾ ਜੇ ਚੱਲੇਗਾ। ਮਿਹਰਬਾਨੀ ਜੀ, ਸ਼ੁਕਰੀਆ। जी अस्सलाम वालेकुम। वालेकुम सलाम। की नाम है प्यारे भाई? वकास भाई। अच्छा वकास भाई, की है ਤੁਹਾਡੇ ਕੋਲ? सिर्फ मैं बेल्टें बेचता हूँ। ये तो छोटे बच्चे नहीं है? बच्चों की बड़ों की बेचता हूँ, बड़े भी हैं। अच्छा, की रेट की है ਇਹਨਾਂ ਦਾ? 100 ਦੀਆਂ 2 ਹੀ ਵੇਚਣਾ ਵਾ ਭਾਣਾ, 150 ਰੁਪਏ ਦੀ ਇੱਕ ਵੇਚਣਾ ਵਾ। ਅੱਛਾ, ਹਾਂਜੀ। ਤੇ ਸੁਣਾਓ, ਕੰਮ ਸ਼ਮ ਠੀਕ ਚੱਲ ਅੱਲਾ ਰਿਹਾ? ਦਾ ਸ਼ੁਕਰ ਹੈ, ਕੋਈ ਰਾਤ ਨੂੰ ਕੋਈ 500-600 ਹਜ਼ਾਰ ਰੁਪਏ ਲੈ ਹੀ ਜਾਈਦਾ ਘਰ ਬੱਚਿਆਂ ਵਾਸਤੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕੰਮ ਚੱਲ ਰਿਹਾ ਹੈ। ਮਹਿੰਗਾਈ ਤੋਂ ਵਾਵਾ ਮਹਿੰਗਾਈ ਤੇ ਬਹੁਤ ਤੰਗ ਹੈਗੀ ਹੈ, ਕਿਉਂਕਿ ਜਿਹਨੇ ਕਮਾ ਕੇ ਲੈ ਕੇ ਜਾਏ ਨੇ ਸਾਰੇ ਘਰ ਲੱਗ ਜਾਂਦੇ ਨੇ, 1 ਰੁਪਿਆ ਨਹੀਂ ਬਚਦਾ। ਕੋਈ ਕਿਰਾਏ ਦਾ ਮਕਾਨ ਹੈ, ਕੀ ਕਰੀਏ, ਮਜਬੂਰੀ ਹੈ, ਬੱਚਿਆਂ ਸੇ ਰੋਟੀ ਕਮਾਣ ਨਿਕਲੀਦਾ ਭਾਵੇਂ ਕਰੋ। ਤੁਹਾਨੂੰ ਤਾਂ ਨਹੀਂ ਕੋਈ ਇੰਤਜ਼ਾਮੀਆਂ ਲਿਆ ਕੇ ਰੋਕ ਦੇ ਸਟਾਲਾਂ ਨਾਲ ਕਿ ਤੁਸੀਂ ਵੀ ਨਾ ਇੱਥੇ ਇਹ ਵੀ ਕਹਿੰਦੇ ਨੇ ਕਿ ਇੱਥੇ ਨਾ ਖੜੇ ਹੋ। ਮੈਂ ਤਾਂ ਟੁਰਦਾ ਫਿਰਨਾ, ਉਹ ਕਹਿੰਦੇ ਇੱਥੇ ਵੀ ਨਾ ਖੜੇ ਹੋ, ਇੱਥੋਂ ਨਿਕਲ ਜਾਓ, ਇੱਥੇ ਨਾ ਫੇੜੀ ਨਾ ਕਰੋ, ਫੇੜੀ ਨਾ ਕਰਨਾ। ਉਹਨਾਂ ਨੂੰ ਕਿੱਥੇ ਖੜੇ ਹੋਈਏ? ਕੋਈ ਗੱਲ ਦੱਸਦੇ ਨੇ ਇਸ ਗੱਲ ਦਾ ਜਵਾਬ ਦਿੰਦੇ? ਨਹੀਂ ਦਿੰਦੇ ਜਵਾਬ, ਚੁੱਪ ਕਰਕੇ ਚਲੇ ਜਾਂਦੇ ਨੇ, ਜਾਂ ਫੜ ਕੇ ਲੈ ਜਾਂਦੇ ਨੇ, ਜਾਂ ਚਲਾਨ ਕਰ ਦਿੰਦੇ ਨੇ। ਤੇ ਉਹਨਾਂ ਨੂੰ ਆਖਿਆ ਨਹੀਂ ਜੇ ਵੀ ਸਾਡੇ ਨਾਲ ਕੀ ਮਸਲਾ, ਅਸੀਂ ਤਾਂ ਕਿਸੇ ਨੂੰ ਤੰਗ ਵੀ ਨਹੀਂ ਕਰਦੇ। ਉਹੀ ਤੇ ਕਹਿ ਰਹੇ ਨੇ, ਉਹ ਮਰਜ਼ੀ ਦੇ ਮਾਲਕ ਨੇ ਨਾ, ਉਹਨਾਂ ਨੂੰ ਪਾਲਟਨ ਵਾਲੇ ਆਉਂਦੇ ਨੇ, ਉਹ ਫੜ ਕੇ ਲੈ ਜਾਂਦੇ ਨੇ, ਫੇੜੀ ਵਾਲਿਆਂ ਨੂੰ ਪਰਚਾ ਦੇ ਦਿੰਦੇ ਨੇ ਸਿੱਧਾ। ਅੱਛਾ, ਫਾਇਦਾ ਕੋਈ ਨਹੀਂ, ਇਹ ਤਾਂ ਜ਼ਿਆਦਤੀ ਕਰਦੇ ਪਏ ਨੇ। ਤੁਹਾਡੇ ਤੇ ਵੀ ਹੋਇਆ ਕਿਸੇ ਦਿਨ ਲੈ ਕੇ ਗਏ ਨੇ ਫੜ ਕੇ? ਹੋਰ ਲੋਕਾਂ ਨੇ ਹੋਇਆ ਵੇ, ਲੇਕਿਨ ਆਂਦੇ ਹੈ ਨੇ, ਅਸੀਂ ਇੱਧਰ ਉੱਧਰ ਹੋਈਏ ਤਾਂ ਸਾਈਡਾਂ ਸੂਡਾਂ ਤੇ ਹੋਈਏ ਤਾਂ ਆਪ ਹੀ। ਅੱਛਾ, ਆਪ ਸਾਈਡ ਤੇ ਹੋਈਏ ਤਾਂ, ਕਿਉਂਕਿ ਬਾਈ ਦੇਖਿਆ 1-2 ਵਾਰੀ ਉਹਨੂੰ ਵੀ ਲੈ ਗਏ ਨੇ, ਉਹਨੂੰ ਵੀ ਲੈ ਗਏ ਨੇ, ਉਹਨੂੰ ਵੀ ਲੈ ਗਏ ਨੇ, ਪਰਚੀ ਉਹਨਾਂ ਦੇ ਹੋ ਗਏ ਨੇ ਵਿਚਾਰੇ। ਆਪ ਸਾਈਡ ਤੇ ਹੋ ਖੜਾ ਹੋਈਏ। ਚਲੋ ਬਾਕੀ ਸੁਣਾਓ, ਉਹਦਾ ਨਾਂ ਕੀ, ਬਿੱਲ ਸ਼ਿਲ ਕਿੰਨਾ ਆ ਰਿਹਾ ਜੀ? ਬਿੱਲ ਤੇ ਬਹੁਤ ਹੀ ਆ ਰਿਹਾ ਜੀ ਭਾਈ। ਅੱਛਾ, 8000 ਰੁਪਏ ਬਿੱਲ ਆ ਰਿਹਾ ਜੀ। ਮਹਿੰਗਾਈ ਐਨੀ ਤੁਹਾਨੂੰ ਘਰ ਦਾ 8000 ਰੁਪਏ ਬਿੱਲ ਆ ਰਿਹਾ। ਸਿਰਫ ਅਸੀਂ ਵੀ ਨਹੀਂ, ਅਸੀਂ ਨਹੀਂ ਚਲਾਉਂਦੇ। ਫ੍ਰਿਜ ਇੱਕ ਫ੍ਰਿਜ ਹੈਗੀ ਹੈ ਅੱਛਾ, ਤੇ ਇੱਕ ਬਲਬ ਜਾਂ ਇੱਕ ਪੱਖਾ ਹੈਗਾ ਬਸ। ਤੇ 3 ਚੀਜ਼ਾਂ ਦਾ 8000 ਰੁਪਏ 8000 ਰੁਪਏ ਬਿੱਲ ਆ ਰਿਹਾ ਜੀ ਹਰ ਮਹੀਨੇ। ਇੰਨਾ ਹੀ ਆ ਰਿਹਾ? ਮਹੀਨੇ
ਤੇ ਤੁਸੀਂ ਕੋਈ ਜਾ ਕੇ ਗੱਲ ਨਹੀਂ ਕੀਤੀ ਵਾਪਸ ਕੀਤੀ ਵੀ ਗੱਲ ਉਹਨਾਂ ਨੇ ਸਾਰਿਆਂ ਨਾਲ ਤੁਸੀਂ ਬਾਤ ਉਹ ਕੀਤੀ ਚੈੱਕ ਕੀਤੇ ਨੇ ਆਦੇ ਯੂਨਿਟ ਵਗੈਰਾ ਯੂਨਿਟ ਵੀ ਚੈੱਕ ਕਰਾਏ ਉਹਨਾਂ ਨੂੰ ਲੇਕਿਨ Unit ਉਹ ਪੂਰੇ ਕਹਿੰਦੇ ਸਨ? ਨੇ ਹਾਂ ਯੂਨਿਟ ਪੂਰੇ ਨੇ ਕਹਿੰਦੇ ਨੇ ਜਿਹੜੇ ਟੈਕਸ ਆਏ ਨੇ ਉਹਨਾਂ ਦੇ ਪੈਸੇ ਹੀ ਨੇ। ਫਿਰ ਵੀ ਤੁਸੀਂ ਆਪਣਾ ਨਾ ਬਾਬਦਾ ਵਾਲੇ ਕੋਲ ਜਾ ਕੇ ਚੈੱਕ ਕਰਾਇਆ ਜੇ? ਠੀਕ ਹੈ ਸਰ 8000 ਬਿੱਲ ਇੰਨੇ ਯੂਨਿਟ ਦਾ ਬੰਦਾ ਨਹੀਂ ਦਾ ਵੈਸੇ। 2-3 ਵਾਰੀ ਗਏ ਵੀ ਆ ਅੱਛਾ, ਕੋਈ ਲੇਕਿਨ ਸੁਣਵਾਈ ਉਹਨਾਂ ਨਹੀਂ ਨੇ ਕੋਈ ਹੋਈ? ਸੁਣਵਾਈ ਨਹੀਂ ਕੀਤੀ। ਕਹਿੰਦੇ ਨੇ ਸਿਰਫ ਯਾਰ ਤੁਸੀਂ ਇਹ ਕਰ ਲਓ ਕਿਸ਼ਤ ਕਰ ਦਿੰਦੇ ਆ ਤੁਹਾਨੂੰ ਓਏ ਹੋਏ। ਤੇ ਕਿਸ਼ਤ ਦੇ ਵਿੱਚ ਕੀ ਫਿਰ ਅਗਲੇ ਦੇ ਮਹੀਨੇ ਲੱਖ ਹੀ ਆਏਗਾ, ਅਗਲੇ ਮਹੀਨੇ ਫਿਰ ਲੱਖ ਹੀ ਆਏਗਾ। ਉਹਦਾ ਫਾਇਦਾ ਇੱਕ ਵਾਰੀ ਅੱਛਾ, ਇਹ ਇੱਕ ਮਸਲਾ ਹੈ ਕਿ ਪਾਕਿਸਤਾਨ 'ਚ ਜਦੋਂ ਕਿਸੇ ਬੰਦੇ ਨੂੰ ਜਿੰਨੇ ਯੂਨਿਟ ਆ ਗਏ ਜਾਂ ਜਿੰਨਾ ਬਿੱਲ ਆ ਗਿਆ ਉਹ ਮਾਫ ਨਹੀਂ ਹੁੰਦਾ। ਉਹ ਇਹ ਇੰਨਾ ਕਰ ਦਿੰਦੇ ਨੇ ਵੀ ਅੱਛਾ, ਤੁਹਾਨੂੰ ਵੀ ਪਿਛਲੇ ਦਿਨਾਂ 'ਚ ਆ ਕੇ ਉਹਨਾਂ ਨੇ ਹਟਾਇਆ ਸੀ ਇੱਥੋਂ? ਹਾਂਜੀ ਫਿਰ ਦੁਬਾਰਾ ਆ ਗਏ ਹੋ ਕਿ ਇਜਾਜ਼ਤ ਦੇਤੀ ਉਹਨਾਂ ਨੇ? ਇਜਾਜ਼ਤ ਦੀ ਆ ਬਹੁਤ। ਤੇ ਆ ਪਾਰਕਿੰਗ ਵਾਲੇ ਨੇ ਜਿਹੜੇ ਇਹ ਵੀ ਤਾਂ ਪਹਿਲੇ ਉਠਾ ਦਿੱਤੇ ਸਨ ਉਹਨਾਂ ਨੇ। ਨਹੀਂ ਪਾਰਕਿੰਗ ਤਾਂ ਸ਼ੁਰੂ ਸੀ ਲੱਗੀ ਹੋਈ ਹੈ। ਅੱਛਾ, ਪਾਰਕਿੰਗ ਨਹੀਂ ਇੱਥੋਂ? ਪਾਰਕਿੰਗ ਨਹੀਂ ਹਟਾਈ। ਤੇ ਤੁਸੀਂ ਇੱਥੇ ਕੋਈ ਕਿਰਾਇਆ ਵਗੈਰਾ ਵੀ ਦੇ ਰਹੇ ਹੋ? ਨਹੀਂ ਵੈਸੇ ਹੀ ਬੈਠੇ ਹੋਏ ਅੱਛਾ, ਤੇ ਅਗਰ ਤੁਸੀਂ ਦੁਕਾਨਦਾਰਾਂ ਦੇ ਕੋਲ ਕਿਤੇ ਦੀਵਾਰਾਂ ਦੇ ਨਾਲ ਕਿਤੇ ਲਗਾਓ ਤੇ ਤੁਹਾਨੂੰ ਉੱਥੇ ਕਿਰਾਇਆ ਤਾਂ ਪਏਗਾ ਨਾ? इस चीज़ का आइडिया नहीं, लेकिन हमारा ओके, हमारा ये लाइन लगी हुई है, देख रहे हैं। ਇਹ ਤਾਂ ਭਾਈਜਾਨ ਲਾਈਨ ਉਹ ਹੈ ਨਾ ਰੋਡ ਵਾਲੀ ਹੈ नहीं नहीं ਤੁਹਾਡੀ हाँ, ਤਾਂ इस तो बाहर नहीं बहुत ही आ सकते। नहीं। ਅੱਛਾ, ਇਹ ਤੁਹਾਡੀ ਲਾਈਨ ਆ ਰਹੀ ਹੈ ਤੋਂ ਅੱਗੇ ਨੋ ਬਾਲ ਹੈ। नहीं हाँ जी, इससे बाहर नहीं आ सकते। अगर इससे बाहर आए पर्चा है हमारे ऊपर। ਤੁਸੀਂ ਤਾਂ ਵੈਸੇ ਪਹਿਲੇ ਹੀ ਦੂਰ ਤੋਂ ਕਾਫੀ ਬਾਹਰ ਨਹੀਂ ਹੋ, नहीं नहीं ये दूर ये देखे बाइकें कहाँ लगी है, पार्किंग देखे पीछे अपनी। ਲੇਕਿਨ ਤੁਹਾਡੇ ਕੋਲ ਵੈਸੇ ਇੱਕ ਆਪਸ਼ਨ ਹੈ ਕਿ ਅਗਰ ਇਹ ਥੰਮਾ ਬਣਿਆ ਹੈ ਤੇ ਇਹਦੇ ਉੱਤੇ ਹੀ ਅਸੀਂ ਰੱਖਿਆ ਆ हाँ जी ਵੀ ਜਗ੍ਹਾ ਉਨੀ ਘੇਰੀ ਹੋਈ ਹੈ। हाँ जी। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ। ਤੇ ਤੁਸੀਂ ਇਹ ਕੀ ਕਰਦੇ ਹੋ ਉਦੋਂ ਜਿਨ੍ਹਾਂ ਦਿਨਾਂ 'ਚ ਉਹ ਤੁਹਾਨੂੰ ਉਠਾਉਂਦੇ ਨੇ ਫਿਰ ਪਿੱਛੇ ਲੈ ਜਾਂਦੇ ਹੋ ਜਾਂ ਜ਼ਾਹਰ ਜੀ ਗੱਲ ਬੰਦ ਹੀ ਨਹੀਂ, ਕਰ ਦਿੰਦੇ ਫਿਰ ਹੋ? ਬੰਦ ਹੀ ਕਰ ਦਿੰਦੇ ਆ, ਫਿਰ ਨਹੀਂ ਪਿੱਛੇ ਕੋਈ ਲਾਉਂਦੇ। ਜਗ੍ਹਾ ਨਹੀਂ ਹੈ ਉੱਥੇ ਸਾਈਡਾਂ ਤੇ ਨਾਲ ਅਗਰ ਨਹੀਂ, ਤੁਸੀਂ ਨਹੀਂ। ਨਾਲ ਹੋਵੇ? ਜਗ੍ਹਾ ਹੋਵੇ ਤੇ ਭਾਵੇਂ ਉੱਥੇ ਹੀ ਲਾਈਏ, ਸੜਕ ਦੇ ਵਿੱਚ ਆਉਣ ਦਾ ਕਿੰਦਾ ਸ਼ੌਕ ਹੈ। ਲੇਕਿਨ ਇੱਥੇ ਤਾਂ ਆਵਾਮ ਵੀ ਤੰਗ ਹੁੰਦੀ ਹੈ, ਮਸਲੇ ਮਸਾਇਲ ਵੀ ਬੰਦੇ ਨੇ ਪਾਰਕਿੰਗ ਵੀ ਵਿੱਚ ਚੱਲ ਰਹੀ ਕਿੱਥੇ ਹੈ। ਹੁੰਦੀ ਬਹੁਤ ਪਾਰਕਿੰਗ ਮਸੀ ਕਰਤੀ ਹੋਈ ਇਹਨਾਂ ਨੇ, ਯੂਨੀਅਨ ਨੇ, ਠੀਕ ਹੈ। ਤੇ ਪਾਰਕਿੰਗ ਦਾ ਸਾਰੀ ਨਾਲ ਹੀ ਲੱਗੀ ਹੋਈ ਹੈ, ਬਾਹਰ ਹੀ ਨਾਲ ਸਟਾਲਾਂ ਤੋਂ ਹੀ ਅੱਗੇ ਹੈ। ਲੱਗੀ ਹੋਈ ਹੈ। ਉਹ ਨਹੀਂ ਉਹ ਪਾਰਕਿੰਗ ਨਹੀਂ ਗਈ, ਉਹ ਜਿਸ ਤਰ੍ਹਾਂ ਹੁਣ ਕਸਟਮਰ ਆਇਆ 1 ਮਿੰਟ ਯਾਰ ਮੈਂ ਮੋਟਰਸਾਈਕਲ ਲਾ ਨਹੀਂ ਕੇ ਨਹੀਂ, ਉਹ ਪਿੱਛੇ ਪੈਸੇ ਫੜ ਰਹੇ ਨੇ ਸਾਰਿਆਂ ਪਾਸੇ, ਅਸੀਂ ਉਹ ਦੇਖ ਕੇ ਅੱਗੇ ਆਏ। ਮੇਨ ਤੇ ਯੂਨਸ ਮੋਬਾਈਲ ਵਾਲੀ ਇੱਧਰ ਉੱਧਰ ਸਾਈਡ ਤੇ ਹੈ, ਲੇਕਿਨ ਅੱਗੇ ਹੁਣ ਜਿਸ ਤਰ੍ਹਾਂ ਹੈਗੀ ਹੈ ਨਾ, ਇਹ ਲੋਕੀ ਲਾ ਕੇ ਗਏ ਨੇ ਤੇ ਪਾਰਕਿੰਗ ਨਹੀਂ ਹੈਗੀ। ਤੁਸੀਂ ਇੱਥੇ ਰੈਂਟ ਸ਼ੈਂਟ ਤਾਂ ਕੋਈ ਨਹੀਂ ਦਿੰਦੇ? ਨਹੀਂ ਤੇ ਜੇ ਤੁਹਾਡਾ ਇੱਥੇ ਸਮਾਨ ਚੁੱਕ ਕੇ ਹੀ ਲੈ ਜਾਂਦੇ ਤੇ ਫਿਰ ਫਿਰ ਲੈ ਜਾਂਦੇ, ਹੁਣ ਪਹਿਲੇ ਤੇ ਦੇ ਦਿੰਦੇ ਸਨ, ਹੁਣ ਤੇ ਉਹਨੂੰ ਬਲਦੀਆ ਤੇ ਹੁਣ ਵਾਪਸ ਹੀ ਨਹੀਂ ਕਰਦੇ ਮੇਰੇ ਵਾਪਸ ਵੀ ਨਹੀਂ ਦਿੰਦੇ। ਉਹਨਾਂ ਨੂੰ ਪੁੱਛਣਾ ਸੀ ਕੋਈ ਇਹਦਾ ਕੋਈ ਐਸਾ ਹੱਲ ਦੱਸਣ ਹੱਲ ਕੋਈ ਵੀ ਨਹੀਂ ਹੈਗਾ, ਹੱਲ ਹੈ ਕਿ ਚਲੋ ਕੋਈ ਸਾਡਾ ਵੀ ਕੰਮ ਚੱਲਦਾ ਰਹੇ। ਇਸ ਤੋਂ ਇਲਾਵਾ ਤੇ ਨਹੀਂ ਹੈਗਾ। ਹਾਂਜੀ, ਬਾਕੀ ਗੁਜ਼ਾਰਾ ਠੀਕ ਹੋ ਰਿਹਾ? ਸ਼ੁਕਰ ਮਾਲਕ ਦਾ, ਕਰਮ ਅੱਲਾ ਦਾ, ਕੰਮ ਸ਼ਮ ਠੀਕ ਹੈ? ਅਲਹਮਦੁਲਿਲਾ। ਗਾਹਕ ਸ਼ਾਕ ਆ ਰਹੇ ਨੇ? ਆ ਜਾਣ ਤੇ ਆ ਜਾਣ, ਨਹੀਂ ਤੇ ਉਹਨਾਂ ਦੀ ਕਿੰਨੇ ਦਾ ਪ੍ਰੋਟੈਕਟਰ ਦੇ ਰਹੇ ਹੋ ਆਮ ਜਿਹੜਾ ਪ੍ਰੋਟੈਕਟਰ ਜਿਹੜਾ ਹੈਗਾ 100 ਰੁਪਏ ਦਾ। ਉਹ ਅੰਦਰ ਵੀ 100 ਰੁਪਏ ਦਾ, ਤੇ ਤੁਹਾਡਾ ਕੀ ਫਾਇਦਾ ਹੋਇਆ? ਬਸ ਨਹੀਂ ਫਰਕ ਤੇ ਤੁਸੀਂ ਹੈਗਾ। ਤਾਂ ਕਿਰਾਇਆ ਵੀ ਨਹੀਂ ਦੇਣਾ, ਤੁਸੀਂ ਤਾਂ ਥੋੜਾ ਰਿਲੀਫ ਕਰਦੇ ਹੋ ਨਾ ਵਾਹ। ਤੁਹਾਨੂੰ 80 ਰੁਪਏ ਦਾ ਲਾ ਦੇਾਂਗੇ। ਅੱਛਾ, ਸਾਨੂੰ ਨਹੀਂ ਮਤਲਬ ਤੁਹਾਡੇ ਕੋਲ ਜਿਹੜਾ ਆਵੇ ਹਾਂ ਇਨਸ਼ਾਅੱਲਾ ਇਹ ਤੁਹਾਡਾ ਨਾਲ ਇਹ ਤੇ ਤਾਂ ਤੁਹਾਨੂੰ ਭਾਈਜਾਨ ਬੈਠੇ ਹੀ ਹੁੰਦੇ ਨੇ, ਖੜੇ ਵੀ ਹੁੰਦੇ ਨੇ। ਸਪੈਸ਼ਲ ਡਿਸਕਾਊਂਟ ਦੇਾਂਗੇ। ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਜੇ ਹਕੂਮਤ ਨੂੰ ਕਿ ਕੋਈ ਐਸਾ ਹੱਲ ਕੱਢਣ ਕਿ ਤੁਹਾਡਾ ਕਾਰੋਬਾਰ ਵੀ ਖਰਾਬ ਨਾ ਹੋਵੇ, ਆਵਾਮ ਵੀ ਤੰਗ ਨਾ ਹੋਏ ਤੇ ਗੈਰ ਕਾਨੂੰਨੀ ਤਜਾਵਜ਼ਾਤ ਦਾ ਕੋਈ ਹੱਲ ਹੋਵੇ ਬਕਾਇਦਾ? ਹਾਲ ਤੇ ਬੋਸ ਕੋਈ ਵੀ ਨਹੀਂ ਹੈਗਾ। ਪਤਾ ਕੀ ਗੱਲ ਏ, ਜਿਸ ਤਰ੍ਹਾਂ ਦੀ ਆਵਾਮ ਹੈ ਨਾ ਉਸ ਤਰ੍ਹਾਂ ਦੀ ਹੁਕਮਰਾਨ ਨੇ। ਅਸੀਂ ਆਪ ਗੱਲ ਤਾਂ ਅਸੀਂ ਆਪ ਸੜਕ ਤੇ ਬੈਠੇ ਹੋਏ ਆ, ਸਾਨੂੰ ਨਹੀਂ ਤੁਸੀਂ ਪਤਾ। ਮੰਨਦੇ ਹੋ ਕਿ ਯਾਨੀ ਕਿ ਤੁਸੀਂ ਬਿਲਕੁਲ ਜੀ, ਅਸੀਂ ਗੱਲ ਤੇ ਬੈਠੇ ਹੋਏ ਆ, ਲੇਕਿਨ ਗੱਲ ਹੈਗੀ ਸਾਨੂੰ ਵੀ ਦੁਕਾਨ ਲੱਭੇ ਤੇ ਕਿੰਦਾ ਦਿਲ ਕਰਦਾ ਰੋਡ ਤੇ ਖੱਜਲ ਹੋਣ ਦਾ। ਚਲੋ ਅੱਲਾਹ ਪਾਕ ਤੁਹਾਨੂੰ ਮਜ਼ੀਦ ਤਰੱਕੀ ਦੇਵੇ, ਤੁਸੀਂ ਆਪਣੀ ਦੁਕਾਨ ਬਣਾਓ। ਹਾਂ ਛੋਟੇ, ਕੀ ਨਾਮ ਹੈ ਤੇਰਾ? अहमद ਅਹਿਮਦ। ਕਿਹੜੀ ਕਲਾਸ 'ਚ? 7वीं ਕਿਹੜੇ ਸਕੂਲ ਪੜ੍ਹਨਾ ਹੈ? इस्लामिया है। ਅੱਛਾ, ਕਿਸ ਟਾਈਮ ਸਕੂਲ ਤੋਂ ਬਾਅਦ ਇੱਥੇ ਆਣਾ ਹੈ ਜਾਂ ਸਵੇਰ? स्कूल तो बाद इत्थे आना, कभी छुट्टी भी कर लेना। ਅੱਬਾ ਜੀ ਹੁੰਦੇ ਨੇ ਸਵੇਰ ਇੱਥੇ? हाँ जी, ਕੀ ਕਹਿੰਦੇ ਨੇ ਸਕੂਲੋਂ ਆਏਗਾ ਵਾਪਸ ਨਹੀਂ ਆਈ ਜਾਂ ਕਦੀ ਕਦੀ ਛੁੱਟੀ ਵੀ ਕਰਾ ਲੈਂਦੇ ਨੇ? कदी कदी छुट्टी भी कर लेना, कदी कदी ਆਪ ਕਰਨਾ ਹੈ ਕਿ ਵਾਲਿਦ ਸਾਹਿਬ ਕਰਾਉਂਦੇ ਨੇ? वाले साहब कराने ने। ਅੱਛਾ, ਕੀ ਇਹ ਜੂਸ ਕਿੰਨੇ ਦਾ ਦੇ ਰਹੇ ਹੋ? 50 का। ਅੱਛਾ, ਛੋਟਾ ਇਹ ਵੱਡਾ ਕਿ 50 50 ਸਾਰਾ ਦਾ ਰੇਟ ਹੈ? तेरा मर्जी ले लो 50। ਕਿਹੜਾ ਕਿਹੜਾ ਜੂਸ ਹੈ ਤੇਰੇ ਕੋਲ? ये संगल का भी है, बादाम वाला भी है। ਸਭ ਤੋਂ ਅੱਛਾ ਕਿਹੜਾ ਹੈ? है बादाम वाला। ਅੱਛਾ, ਇਹਦਾ ਫਾਇਦਾ ਕੀ ਹੈ? है सही शरबत देना है। ਕੀ ਨਾਮ ਹੈ ਪਿਆਰੇ ਭਾਈ? ਤਾਹਾ। ਤਾਂ ਕੀ ਕਰਨਾ ਹੈ? ਇਹ ਤੁਹਾਡਾ ਸਟਾਲ ਹੈ? ਇਹ ਸਾਡਾ ਸਟਾਲ ਹੈ ਸਟਾਰ ਜੀ, ਗਲਾਸ ਪ੍ਰੋਟੈਕਟਰ ਕਵਰ ਹਰ ਕਿਸਮ ਦਾ ਕਵਰ। ਅੱਛਾ, ਹਰ ਮੋਬਾਈਲ ਦਾ ਕਵਰ ਜੀ। ਮੌਜੂਦ ਹੈ ਤੁਹਾਡੇ ਕੋਲ? ਇਹ ਕਵਰ ਕਿੰਨੇ ਦਾ ਜੀ? ਇਹ ਕਵਰ 350 ਰੁਪਏ ਦਾ, ਤੁਹਾਡੇ ਵਾਸਤੇ 220 ਰੁਪਏ ਦਾ। ਤੇ ਦੁਕਾਨ ਤੇ ਵੀ 350 ਰੁਪਏ ਦਾ? ਇਹ ਦੁਕਾਨ ਹੈਗੀ ਹੈ, ਅੱਡਾ ਹੈਗਾ, ਦੁਕਾਨ ਨਹੀਂ ਹੈ, ਦੁਕਾਨ ਉਹ ਸਾਹਮਣੇ ਲੱਗੀ ਜੀ। ਨਹੀਂ, ਅਗਰ ਦੁਕਾਨਦਾਰ ਕੋਲ ਵੀ ਜਾਈਏ ਉਹ ਵੀ ਇੰਨਾ ਰੇਟ ਹੀ ਕਵੇ? ਉਹ ਘੱਟ ਕਰ ਦੇਗਾ, ਜੇ ਤੁਸੀਂ ਦੱਸੋਗੇ ਨਾ ਨਿਊਜ਼ ਵਾਲੇ ਉਹ ਡਰ ਜਾਏਗਾ ਨਹੀਂ ਤੁਹਾਡੇ। ਨਿਊਜ਼ ਵਾਲੇ ਨਹੀਂ, ਵੈਸੇ ਪੁੱਛ ਰਿਹਾ ਕਿ ਅਗਰ ਕੋਈ ਬਾਹਰੋਂ ਬੰਦਾ ਤੁਹਾਡੇ ਕੋਲ ਆਂਦਾ ਹੈ, ਦੁਕਾਨਦਾਰ ਤਾਂ ਕਿਰਾਇਆ ਦੇ ਰਹੇ, ਤੁਸੀਂ ਕਿਰਾਇਆ ਤਾਂ ਨਹੀਂ ਦੇ ਰਹੇ? ਅਸੀਂ ਦਿੰਨੇ ਆ ਅੱਛਾ, ਤੁਸੀਂ ਇਹ ਦੁਕਾਨਦਾਰ ਨੂੰ ਕਿਰਾਇਆ ਦੇ ਰਹੇ ਹੋ? ਦੁਕਾਨਦਾਰ ਨੂੰ ਨਹੀਂ, ਇੱਥੇ ਕਮੇਟੀ ਬਣੀ ਹੈ, ਅੱਛਾ। ਉਹ ਅੱਡੇ ਤੇ ਕਿਰਾਇਆ ਲੈਂਦੀ ਹੈ।
ਬਦਮਾਸ਼ੀ ਲੱਗਦੀ ਹੈ ਇੱਥੇ। ਬੈਠੇ ਨੇ ਉਹ ਤਾਂ ਕਹਿ ਰਹੇ ਨੇ ਕਿਰਾਇਆ ਸੀ। ਉਹ ਪਠਾਨ ਹੈਗੇ, ਸਾਰੇ ਪਠਾਨ ਰਲ ਜਾਂਦੇ ਆ। ਅਸੀਂ ਮਾੜੇ ਬੰਦੇ ਆ, ਸਾਨੂੰ ਦੇਣੇ ਪੈਂਦੇ ਆ। ਪੰਜਾਬੀ ਸਾਰੇ ਪੈਸੇ ਦੇ ਰਹੇ ਨੇ। ਹਾਂਜੀ। ਕਿੰਨਾ ਰੈਂਟ ਦਿੰਦੇ ਹੋ ਮਹੀਨੇ ਦਾ? ਅਸੀਂ ਦੇਨੇ 6000 ਰੁਪਇਆ ਮਹੀਨਾ। ਅੱਛਾ, ਤੇ ਤੁਹਾਨੂੰ ਆ ਕੇ ਕੋਈ ਸਰਕਾਰੀ ਕੋਈ ਆ ਜਿਹੜੇ ਇੰਤਜ਼ਾਮੀਆਂ ਵਾਲੇ ਤਾਂ ਨਹੀਂ ਚੁੱਕਦੇ ਕਿ ਤੁਹਾਡਾ? ਉਹ ਆਂਦੇ ਨੇ, ਸਾਡਾ ਦਿਨ 'ਚ 3-3 ਦਫਾ ਚੱਕਰ ਲਾਉਂਦੇ ਨੇ। ਅੱਛਾ। ਅਸੀਂ ਅੱਡਾ ਚੁੱਕ ਕੇ ਕਦੀ ਉਧਰ ਸਾਰਾ ਨਿਜ਼ਾਮ ਦਰਮ ਬਰਮ ਦਿਹਾੜੀ ਮਰ ਜਾਂਦੀ। ਅੱਛਾ, ਤੇ ਉਹਨਾਂ ਕੋ ਪੁੱਛਿਆ ਨਹੀਂ ਤੁਸੀਂ ਕਿ ਯਾਰ ਕੋਈ ਇਹਦਾ ਪ੍ਰੋਪਰ ਹੱਲ ਕਰ ਦਿਓ, ਅਸੀਂ ਵੀ ਬਹਿ ਜਾਈਏ? ਉਹ ਕਹਿੰਦੇ ਮਰੀਮ ਨਵਾਜ਼ ਸੇ ਆਪ ਅਪੀਲ ਕਰੇ। ਅੱਛਾ, ਤੇ ਮਰੀਮ ਨਵਾਜ਼ ਇੱਥੇ ਆਏਗੀ ਫੇਰ ਹੀ ਅਪੀਲ ਤੇ ਕਰਾਂਗੇ। ਤੁਹਾਨੂੰ ਜੇਕਰ ਸੁਣ ਲਏ ਤਾਂ ਤੁਸੀਂ ਅਪੀਲ ਕਰ ਦਿਓ ਮਰੀਮ ਨਵਾਜ਼ ਨੂੰ। ਮਰੀਮ ਨਵਾਜ਼ ਸਾਹਿਬਾ, ਅਸੀਂ ਤੁਹਾਨੂੰ ਕਵਾਂਗੇ ਤੁਹਾਡੀ ਮਿਹਰਬਾਨੀ, ਗੁਜ਼ਾਰਿਸ਼ ਹੈ ਤੁਹਾਡੇ ਕੋ, ਸਾਨੂੰ ਕੋਈ ਜਗ੍ਹਾ ਦੇ ਦਿਓ ਫਿਕਸ, ਜਿੱਥੇ ਕੋਈ ਸਾਨੂੰ ਤੰਗ ਨਾ ਕਰੇ, ਅਸੀਂ ਆਪਣੀ ਰੋਜ਼ੀ ਖਾਈਏ, ਰੋਜ਼ੀ ਚਲਾਈਏ, ਆਪਣਾ ਅੱਡਾ ਚਲਾਈਏ ਸਕੂਨ ਨਾਲ, ਕਮੇਟੀ ਵਾਲੇ ਸਾਨੂੰ ਤੰਗ ਨਾ ਕਰਨ। ਬਹੁਤ ਸ਼ੁਕਰੀਆ। ਕੀ ਨਾਮ ਹੈ ਪਿਆਰੇ ਭਾਈ ਦਾ? ਮੋਹਸਿਨ। ਮੋਹਸਿਨ, ਕੀ ਕਰਦੇ ਹੋ? ਇਹ ਲੱਡੂ ਲਾਏ ਨੇ। ਇਹ ਲੱਡੂ ਵਾਲਾ ਸਟਾਲ ਤੁਹਾਡਾ ਹੈ? ਹਾਂਜੀ। ਇਹ ਲੱਡੂ ਕਿਸ ਚੀਜ਼ ਦੇ ਨੇ? ਇਹ ਦਾਲ ਦੇ ਨੇ। ਅੱਛਾ, ਇਹ ਕਿਵੇਂ ਬਣਦੇ ਨੇ? ਇਹਦੇ 'ਚ ਕੀ ਕੁਝ ਪੈਂਦਾ ਹੈ? ਇਹਨੂੰ ਦਾਲ ਨੂੰ ਭਿਉਣਾ ਪਹਿਲੇ। ਅੱਛਾ। ਉਸ ਤੋਂ ਬਾਅਦ ਕੀਮੇ ਵਾਲੀ ਮਸ਼ੀਨ ਦੇ ਵਿੱਚੋਂ ਕੱਢ ਲੈਣਾ। ਅੱਛਾ। ਉਸ ਤੋਂ ਬਾਅਦ ਇਹਨੂੰ ਘੋਟਣਾ। ਪਹਿਲੇ ਰੱਖਣਾ ਨਹੀਂ ਉਸ ਮਸ਼ੀਨ? ਕਿੱਧਰ? ਜਿਹਦੇ ਚੋਂ ਕੱਢਿਆ। ਕਿਸ ਤਰ੍ਹਾਂ ਰੱਖਣਾ? ਅੱਛਾ, ਚਲੋ ਦੱਸੋ। ਮਸ਼ੀਨ ਦੇ ਵਿੱਚੋਂ ਕੱਢਣਾ ਇਹਨੂੰ, ਉਸ ਤੋਂ ਬਾਅਦ ਇਹਨੂੰ ਘੋਟਣਾ, ਨਮਕ ਪਾਣਾ, ਅੱਛਾ, ਮਿੱਠਾ ਸੋਡਾ ਪਾਣਾ। ਠੀਕ ਹੈ। ਉਸ ਤੋਂ ਬਾਅਦ ਇੰਜ ਕਰ ਗਿਆ ਇਹ ਦੁਬਾਰਾ ਕਰਿਆ ਜੇ ਇੱਕ ਵਾਰੀ ਕਿੰਗਾ ਨਾ? ਇੰਜ ਤੇ ਫਿਰ ਫਿਰ ਇਹਨੂੰ ਕੱਢਣਾ ਕਿਵੇਂ? ਇਹਦੇ ਨਾਲ ਕੱਢਣਾ ਹੈ, ਇਹ ਚਮਚ ਦੇ ਨਾਲ ਇਹਨੂੰ ਪਲਟਾਣਾ ਇਸ ਤਰ੍ਹਾਂ। ਠੀਕ ਹੈ। ਇਸ ਤਰ੍ਹਾਂ। ਅੱਛਾ, ਇਹਦਾ ਫਾਇਦਾ ਕੀ ਹੈ? ਫਾਇਦਾ ਕੁਝ ਵੀ ਨਹੀਂ, ਬਸ ਚਸਕਾ ਹੀ ਹੈ 2 ਮਿੰਟ ਦਾ। ਇਹ ਤੁਹਾਡੇ ਵਾਵਾ ਚੱਲਦਾ ਕੰਮ ਚਸਕੇ ਵਾਲੀ? ਭਰਪੂਰ ਚਸਕਾ ਇਹਦੇ 'ਚ? ਸ਼ੁਕਰ ਹੈ ਅੱਲਾ ਦਾ। ਅੱਛਾ। ਅੱਛਾ, ਤੁਹਾਨੂੰ ਵੀ ਆ ਕੇ ਕੋਈ ਇੰਤਜ਼ਾਮੀਆਂ ਨੇ ਕਿਹਾ ਕਿ ਸਟਾਲ ਵਗੈਰਾ ਤੋਂ ਪਿੱਛੇ ਕਰੋ ਜਾਂ ਚੁੱਕੋ? ਆਹੋ, ਸਾਰੇ ਕਹਿੰਦੇ ਨੇ, ਅਸੀਂ ਕਿਹੜਾ ਪੂਪੀ ਦੇ ਪੁੱਤਰ ਹੈਗੇ ਉਹਨਾਂ ਦੇ। ਅੱਛਾ, ਤੁਹਾਨੂੰ ਵੀ ਕਹਿੰਦੇ ਨੇ ਆ ਕੇ? ਤੇ ਫਿਰ ਕੀ ਕਰਦੇ ਹੋ ਉਦੋਂ? ਕੁਛ ਨਹੀਂ, ਫਿਰ ਮਾਲ ਪਾਣੀ ਥੋੜਾ ਜਿਹਾ ਲਾ ਦਿੰਦੇ ਆ। ਮਾਲ ਪਾਣੀ ਨਾਲ ਕੰਮ ਚੱਲ ਜਾਂਦਾ? ਲੱਡੂ ਵੀ ਖਵਾਣੇ ਪੈਂਦੇ ਨੇ ਨਾਲ? ਆਹੋ, ਹਰ ਚੀਜ਼ ਚੱਲਦੀ ਹੈ। ਅੱਛਾ, ਮਾਲ ਪਾਣੀ ਦਿੰਦੇ ਹੋ ਨਾਲ ਥੋੜੇ ਲੱਡੂ ਖਵਾਉਂਦੇ ਹੋ, ਫਿਰ ਤੁਹਾਨੂੰ ਇੱਥੋਂ ਨਹੀਂ ਛੇੜਦੇ? ਹਾਂ। ਉਹਨੂੰ ਮਾਲ ਪਾਣੀ ਦਾ ਕਮਾਲ ਹੈ ਕਿ ਤੁਹਾਡੇ ਲੱਡੂ ਦਾ ਕਮਾਲ ਹੈ? ਇਹ ਹੁਣ ਪਤਾ ਨਹੀਂ, ਅੱਲਾ ਨੂੰ ਪਤਾ ਹੈ, ਇਹ ਸਾਨੂੰ ਨਹੀਂ ਪਤਾ। ਅੱਛਾ, ਲੇਕਿਨ ਤੁਸੀਂ ਕਿਸੇ ਨੇ ਇੰਤਜ਼ਾਮੀਆਂ ਨਾਲ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਇਹਦਾ ਐਸਾ ਹੱਲ ਕੱਢਿਆ ਜਾਏ ਕਿ ਤੁਸੀਂ ਵੀ ਤੰਗ ਨਾ ਹੋ, ਆਵਾਮ ਵੀ ਤੰਗ ਨਾ ਹੋਏ? ਉਹ ਭਾਵੇਂ ਪਹਿਲੇ ਤੇ ਐਲਾਨ ਹੀ ਨਹੀਂ ਸੀ ਦੇ ਰਹੇ, ਇਹ ਵੀ ਬੜੀ ਮੁਸ਼ਕਲ ਲੱਗਾ ਆ। ਪਹਿਲੇ ਇੰਤਜ਼ਾਮੀਆਂ ਦੇ ਨਾਲ ਗੱਲ ਕਰਕੇ ਹੀ ਲੱਗਾ ਆ। ਅੱਛਾ। ਲੇਕਿਨ ਫਿਰ ਵੀ ਐਲਡੀਏ ਕਾਰਪੋਰੇਸ਼ਨ ਹਾਂ ਆਉਂਦੇ ਨੇ ਤੇ ਫਿਰ ਭਜਣਾ ਹੀ ਪੈਂਦਾ। ਨਹੀਂ ਤੇ ਜਿਹੜੇ ਪਿਛਲੇ ਦਿਨਾਂ 'ਚ ਇੱਥੇ ਹੋਏ ਸਨ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ, ਉਦੋਂ ਕੀ ਸੂਰਤ ਹਾਲ ਸੀ ਬਾਜ਼ਾਰ ਦੀ ਜਾਂ ਤੁਹਾਡੇ ਹਸਪਤਾਲਾਂ ਦੀ? ਬਿਲਕੁਲ ਬੰਦ ਹੈਗਾ ਜੀ। ਅੱਛਾ, ਕਿੰਨੇ ਦਿਨ ਬੰਦ ਰਿਹਾ? ਮਹੀਨਾ ਕੁ ਬੰਦ ਰਿਹਾ। ਮਹੀਨਾ ਕੰਮ ਬੰਦ ਹੀ ਰਿਹਾ ਤੁਹਾਡਾ? ਹਾਂ। ਅੱਛਾ, ਫਿਰ ਦੁਬਾਰਾ ਆਪ ਹੀ ਆ ਗਏ, ਕੋਈ ਇਜਾਜ਼ਤ ਲਈ ਹੈ, ਕੋਈ ਸੂਰਤ ਹਾਲ? ਇਸ ਤਰ੍ਹਾਂ ਹੀ ਇਜਾਜ਼ਤ ਲਈ। ਇਜਾਜ਼ਤ ਤਾਂ ਕੋਈ ਨਹੀਂ ਹਾਲੀ ਹੁਕੂਮਤ ਨੇ ਦਿੱਤੀ, ਅਗਰ ਉਹ ਦੁਬਾਰਾ ਆ ਗਏ ਤੇ ਫਿਰ ਕੀ ਕਰੋਗੇ? ਕੋਈ ਨਹੀਂ, ਉਹ ਫਿਰ ਖੈਰ ਕਰ ਲਵਾਂਗੇ ਉਹਨਾਂ ਦੇ ਨਾਲ। ਕਿਹੜੀ ਗੱਲ? ਨਹੀਂ ਨਹੀਂ। ਕਿਹੜੇ ਇਲਾਕੇ ਦੇ ਹੋ? ਮੈਂ ਕੱਕੇ ਜਾਈਆਂ ਦੇ। ਅੱਛਾ, ਇਹ ਕਿੱਥੇ ਕਰ ਗਏ ਭਲਾ? ਛਦਰੇ। ਅੱਛਾ, ਸ਼ਦਰੇ ਦੇ ਹੋ ਤੇ ਉਧਰ ਤਾਂ ਸਲਾਬੀ ਸੂਰਤ ਹਾਲ ਵੀ ਬਣੀ ਸੀ, ਬਚ ਗਏ ਹੋ? ਆਹੋ, ਅਸੀਂ ਬੱਚੇ ਹੀ, ਅਸੀਂ ਰਾਵੀ ਤੋਂ ਥੋੜਾ ਜਿਹਾ ਅੱਗੇ ਹੀ, ਕੁਝ ਵੀ ਨਹੀਂ ਹੋਇਆ, ਵੀ ਗੱਲਾਂ ਹੀ ਨੇ ਬਸ ਸਾਰੀਆਂ। ਚਲੋ ਠੀਕ ਹੈ ਜੀ, ਮਿਹਰਬਾਨੀ। अस्सलाम वालेकुम। वालेकुम अस्सलाम। की नाम है प्यारे भाई? मशहद भट्टी। अच्छा भट्ट साहब, पिछले दिनों च इधर कोई तजावज़ात के खिलाफ ऑपरेशन होए सन ऐसे इलाके च? हाँ जी। ਤੇ ਉਹ ਕੀ ਸੂਰਤ ਹਾਲ ਸੀ ਉਦੋਂ? ਹੁਣ ਸਟਾਲ ਤੇ ਲੇਕਿਨ ਹਾਲੀ ਫਿਰ ਦੁਬਾਰਾ ਲੱਗ ਗਏ ਹੋਏ ਨੇ ਬਾਹਰ, ਤੇ ਕੀ ਇੰਤਜ਼ਾਮੀਆ ਵੈਸੇ ਕੀ ਮੌਕਫ ਕੀ ਉਹਨਾਂ ਦਾ ਕਿ ਸਟਾਲ ਥੋੜੇ ਜਿਹਾ ਪਿੱਛੇ ਹੋ ਜਾਣੇ ਚਾਹੀਦੇ ਨੇ ਜਾਂ ਇਹਨਾਂ ਨੂੰ ਇੱਥੋਂ ਚੁੱਕ ਹੀ ਦਿੱਤਾ ਜਾਏ? ਨਹੀਂ, ਥੋੜੇ ਜਿਹਾ ਪਿੱਛੇ ਹੋਣੇ ਚਾਹੀਦੇ ਨੇ। ਅੱਛਾ, ਹਾਂਜੀ। ਤੁਸੀਂ ਤਾਂ ਵੈਸੇ ਬਿਲਕੁਲ ਨਾਲ ਹੀ ਬੈਠੇ ਹੋ, ਤੁਸੀਂ ਮੇਰੇ ਖਿਆਲ ਚ ਰੈਂਟ ਵੀ ਦਿੰਦੇ ਹੋ? ਹਾਂਜੀ। ਅੱਛਾ, ਕਿੰਨਾ ਰੈਂਟ ਦਿੰਦੇ ਹੋ ਵੈਸੇ? 15,000 रुपये। ਅੱਛਾ, ਤੇ ਬਾਕੀ ਜਿਹੜੇ ਬਾਹਰ ਫ੍ਰੀ ਬੈਠੇ ਹੋਏ ਨੇ, ਇਹ ਅਗਰ ਪਿੱਛੇ ਲਗਾਵਣ ਰੈਂਟ ਦੇ ਕੇ ਇਹਨਾਂ ਨੂੰ ਜਗ੍ਹਾ ਵੀ ਮਿਲ ਜਾਏਗੀ ਮੇਰੇ ਖਿਆਲ ਚ? बिल्कुल मिलेगी, अगर दुकान दे के जगह अवेलेबल होए तो दे देंगे ने। हाँ, ਤੇ ਯਾਨੀ ਕਿ ਆਪ ਇਹ ਫ੍ਰੀ ਦੇ ਚੱਕਰ 'ਚ ਇਹਨਾਂ ਅੱਗੇ ਆ ਕੇ ਬੈਠੇ ਨੇ ਕਿ ਇਹਦੇ ਤੋਂ ਆਵਾਮ ਵੀ ਤੰਗ ਹੋ ਰਹੀ ਹੈ, ਫਿਰ ਪਾਰਕਿੰਗ ਦੇ ਵੀ ਮਸਾਇਲ ਨੇ ਵਿੱਚ ਹੀ। पार्किंग ਦੇ ਬਹੁਤ ਜ਼ਿਆਦਾ ਮਸਾਇਲ ਹੈਗਾ। ਹਾਂ, ਪਾਰਕਿੰਗ ਦਾ ਹੱਲ ਵੈਸੇ ਇਹਦਾ ਨਿਕਲ ਸਕਦਾ ਅੱਗੇ, ਇਹਨਾਂ ਵਿਚਾਰਿਆਂ ਦਾ ਰੋਜ਼ਗਾਰ ਵੀ ਚੱਲਦਾ ਰਹੇ, ਕਿਉਂਕਿ ਤੁਸੀਂ ਤਾਂ ਚਲੋ ਕਿਰਾਇਆ ਅਫੋਰਡ ਕਰ ਰਹੇ ਹੋ, ਹਰ ਬੰਦਾ ਇੱਥੇ ਐਸਾ ਵੀ ਹੈ ਜਿਹੜਾ ਕਿਰਾਇਆ ਅਫੋਰਡ ਨਹੀਂ ਕਰ ਸਕਦਾ। ਨਹੀਂ, ਤਕਰੀਬਨ ਸਾਰੇ ਕਿਰਾਇਆ ਅਫੋਰਡ ਕਰਨ ਵਾਲੇ ਹੈਗੇ ਨੇ, ਐ ਨਹੀਂ ਕਿ ਨਹੀਂ। ਕਿਉਂਕਿ ਜ਼ਾਹਿਰੀ ਗੱਲ ਐਡਾ ਵੱਡਾ ਬਾਜ਼ਾਰ ਹੈ, ਹਾਲ ਰੋਡ ਤੇ ਜਿਹੜਾ ਬੈਠਾ ਹੈ ਉਹਨੇ 4 ਪੈਸੇ ਕਮਾਣੇ ਹੀ ਨੇ। ਇਹ ਜ਼ਿਆਦਾ ਬਿਹਤਰ ਰੋਜ਼ੀ ਕਮਾ ਰਹੇ ਨੇ ਜਿਹੜੇ ਬੈਠੇ ਹੋਏ ਨੇ ਸੜਕ ਦੇ ਉੱਤੇ, ਪ੍ਰੋਟੈਕਟਰ ਦਾ ਕੰਮ ਕਰ ਰਹੇ ਨੇ, ਠੀਕ ਕੰਮ ਕਰ ਰਹੇ ਨੇ। ਇਹ ਗੱਲ ਤੁਸੀਂ ਬਿਲਕੁਲ ਠੀਕ ਕੀਤੀ ਹੈ ਬਾਈ ਨੇ ਕਿ ਇਹ ਜਿਹੜੇ ਬਾਹਰ ਵੀ ਬੈਠੇ ਨੇ, ਹਾਲ ਰੋਡ ਇੰਨਾ ਮਸਰੂਫ ਤਰੀਨ ਲਾਹੌਰ ਦਾ ਬਾਜ਼ਾਰ ਹੈ ਕਿ ਇੱਥੇ ਲੋਕ ਅੱਛੀ ਭਲੀ ਕਮਾਈ ਕਰ ਰਹੇ ਨੇ, ਅੱਛਾ ਖਾਸਾ ਖਰਚਾ ਲੈ ਕੇ ਰਾਤ ਨੂੰ ਇੱਥੇ ਉੱਠਦੇ ਨੇ, ਘਰ ਜਾਂਦੇ ਨੇ, ਤੇ ਅਗਰ ਉਹ ਕੁਝ ਪੈਸੇ ਕਿਰਾਏ ਦੀ ਮੱਝ ਦੇ ਵੀ ਦੇਵਣ ਜਿਹਦੇ ਨਾਲ ਗੈਰ ਕਾਨੂੰਨੀ ਤਜਾਵਜ਼ਾਤ ਵੀ ਨਾ ਹੋਵਣ ਤੇ ਆ ਕੇ ਇੰਤਜ਼ਾਮੀਆ ਵੀ ਇਹਨਾਂ ਨੂੰ ਤੰਗ ਨਾ ਕਰੇ, ਬਸ ਥੋੜਾ ਜਿਹਾ ਕੀ ਹਿੰਮਤ ਕਰਨ ਦੀ ਜ਼ਰੂਰਤ ਹੈ। ਹਾਂਜੀ ਹਾਂਜੀ, ਥੋੜਾ ਜਿਹਾ ਰੈਂਟ ਦੇਣ ਦੀ ਜ਼ਰੂਰਤ ਹੈ। ਹਾਂਜੀ, ਚਲੋ ਮਿਹਰਬਾਨੀ ਜੀ, ਸ਼ੁਕਰੀਆ। ਇੱਥੇ ਤੱਕ ਤਾਂ ਚਲੋ ਤੁਸੀਂ ਬਿਲਕੁਲ ਦੁਕਾਨ ਦੇ ਨਾਲ ਬੈਠੇ ਹੋਏ ਹੋ,
ਕਿਉਂਕਿ ਪਿਛਲੇ ਦਿਨਾਂ 'ਚ ਇਹ ਮਾਮਲਾ ਤੁਹਾਨੂੰ ਦੇਖਿਆ ਨਾ, ਸਟਾਲ ਅੱਗੇ ਜਿਹੜੇ ਲੱਗੇ ਹੋਏ ਨੇ ਜੀ, ਇਹਨਾਂ ਦੇ ਜੀ। ਖਿਲਾਫ ਆਪਰੇਸ਼ਨ ਵੀ ਹੋਇਆ ਹੈ। ਹਾਂਜੀ। ਤੇ ਤੁਸੀਂ ਕੀ ਕਹਿੰਦੇ ਜੇ ਇਹਨਾਂ ਦੇ ਬਾਰੇ? ਆਪਰੇਸ਼ਨ ਠੀਕ ਸੀ, ਹੋਣਾ ਚਾਹੀਦਾ? ਆਪਰੇਸ਼ਨ ਦੀ ਗੱਲ ਨਹੀਂ ਕਿ ਬਹੁਤ ਸਾਰੇ ਬੰਦੇ ਨੇ ਆਪਣੀ ਆਪਣੀ ਰੋਟੀ ਕਮਾਣੀ ਹੈਗੀ, ਠੀਕ ਹੈ ਨਾ। ਅਗਰ ਇਹ ਕੀ ਨਾ ਹੁੰਦਾ ਕਾਊਂਟਰ ਚੁੱਕੇ ਜਾਣਗੇ ਤੇ ਵਿਚਾਰੇ ਕਿੱਥੋਂ ਕਮਾਣਗੇ? ਬਿਲਕੁਲ। ਅਗਰ ਕਾਊਂਟਰ ਖਤਮ ਹੋ ਗਏ ਤੇ ਕਿੱਥੋਂ ਕਮਾਣਗੇ? ਫਿਰ ਚੋਰੀਆਂ ਕਰਨਗੇ, ਇੰਤਜ਼ਾਮੀਆਂ ਟਿਕਟਿੰਗ ਦੇ ਕਰਨਗੇ। ਮੌਕੇ 'ਤੇ ਵੈਸੇ ਤਾਂ ਸ਼ਹਿਰੀ ਵੀ ਇਹ ਕਹਿੰਦੇ ਨੇ ਕਿ ਅਗਰ ਇੱਥੋਂ ਪਾਰਕਿੰਗ ਵਾਲੇ ਮਸਾਇਲ ਜਿਹੜੇ ਨੇ ਸਭ ਤੋਂ ਅੱਗੇ ਵੱਡੀ- ਵਧੇ ਹੁੰਦੇ ਨੇ, ਥੋੜਾ ਪਿੱਛੇ ਹੋ ਜਾਣ ਕਿਸੇ ਸਭ ਤੋਂ ਮੇਨ ਗੱਲ ਹੈਗੀ ਹੈ ਬਾਹਰ ਜਿਹੜੀਆਂ ਫਾਲਤੂ ਮੋਟਰਸਾਈਕਲ ਚੁੱਕੀਆਂ ਸੀ, ਉਹ ਅੱਜ ਤੱਕ ਨਹੀਂ ਚੁੱਕੀਆਂ ਗਈਆਂ। ਹਾਂ। ਪਿੱਛੇ ਪਾਰਕਿੰਗ ਤੇ ਚਲੇ ਜਾਓ, ਲਾਈਨ ਸਿਰ ਮੋਟਰਸਾਈਕਲ ਲੱਗੀ, ਉਹ ਅਜੇ ਤੱਕ ਨਹੀਂ ਚੁੱਕੀਆਂ। ਠੀਕ ਹੈ, ਹਰ ਪਾਸੇ ਯਾਨੀ ਕਿ ਮੋਟਰਸਾਈਕਲਾਂ ਲੱਗੀਆਂ, ਕੋਈ ਨਹੀਂ ਚੁੱਕਦਾ। ਇਹ ਕਾਊਂਟਰਾਂ ਦਾ ਕੀ ਕਸੂਰ ਹੈ? ਅੱਛਾ, ਕਾਊਂਟਰ ਨੇ ਤੇ ਹਰ ਬੰਦੇ ਨੇ ਲਾਣਾ ਰੋਟੀ ਕਮਾਣੀ। ਦੇਖੋ ਨਾ, ਇੱਕ ਕਾਊਂਟਰ ਹੈ ਲੱਗਿਆ ਜਿਹੜਾ ਤੁਹਾਡਾ ਤੈਨੂੰ ਸਮਝ ਨਹੀਂ ਆਉਂਦੀ ਗੱਲ ਵੀ ਦੁਕਾਨ ਦੇ ਨਾਲ ਤੁਸੀਂ ਬੈਠੇ ਜੀ, ਜੀ। ਤੁਹਾਡੀ ਆਪਣੀ ਦੁਕਾਨ ਹੈ, ਇੱਕ ਤੁਹਾਡੇ ਤੋਂ ਅੱਗੇ ਇਹ, ਇੱਕ ਉਸ ਤੋਂ ਵੀ ਅੱਗੇ। ਉਸ ਤੋਂ ਅੱਗੇ ਜਿਹੜਾ ਹੈਗਾ ਉਹ ਗਲਤ ਹੈ। ਅੱਛਾ ਜੀ, ਤੁਹਾਡੇ ਅਗਲਾ ਇਹ ਵਾਲਾ ਠੀਕ ਹੈ, ਤੁਸੀਂ ਇਹ ਬਿਹਤਰ ਹੈਗਾ ਕਿਉਂਕਿ ਇੱਥੇ ਕਿਹਦੀ ਮੋਟਰਸਾਈਕਲ ਚੱਲਣੀ ਹੈ, ਗੱਡੀ ਚੱਲਣੀ ਹੈ। ਠੀਕ ਹੈ। ਇੱਥੇ ਆਵਾਮ ਨੇ ਆਣਾ ਪੈਦਲ ਰਿਮਕੇ ਅੱਗੇ ਗੁਜ਼ਰ ਜਾਣਾ। ਵੈਸੇ ਤਾਂ ਇਹ ਪੈਦਲ ਚੱਲਣ ਵਾਲਿਆਂ ਦਾ ਰਸਤਾ ਹੈ ਪੂਰਾ, ਹਾਂਜੀ। ਉਹ ਪਰ ਇਹ ਰੋਡ ਹੈ, ਉਹਦੇ ਤੇ ਤਾਂ ਟ੍ਰੈਫਿਕ ਚੱਲੇਗੀ। ਉਸ ਤੇ ਰੋਡ ਚੱਲਣਾ ਹੈ, ਠੀਕ ਹੈ ਨਾ। ਇੱਥੇ ਕਿਹੜਾ ਰੋਡ ਚੱਲਣਾ? ਨਹੀਂ, ਤੁਹਾਡੇ ਸਮਝ ਕੋਈ ਹੱਲ ਆਂਦਾ ਐਸਾ? ਹੱਲ ਇਹੀ ਹੈ ਕਿ ਬਹੁਤ ਸਾਰੇ ਬੰਦੇ ਦੀ ਗਰੀਬ ਬੰਦੇ ਨੇ ਰੋਟੀ ਕਮਾਣੀ ਹੈ, ਠੀਕ ਹੈ ਨਾ। ਤੇ ਜੋ ਗਵਰਨਮੈਂਟ ਨੇ ਫੈਸਲਾ ਕਰਨਾ ਉਹ ਇੱਕ ਲੈਦਾ ਗੱਲ ਹੈ। ਜਾਂ ਹੁਕੂਮਤ ਨੂੰ ਕੋਈ ਹੱਲ ਦੱਸਣਾ ਚਾਹੋਗੇ ਕਿ ਕੋਈ ਐਸਾ ਹੱਲ ਹੋਏ ਕਿ ਜਿੰਦੇ ਕੀ ਹੱਲ ਦੱਸਣਾ ਸਾਡੀ, ਕਿ ਹੁਕੂਮਤ ਨੂੰ ਹੱਲ ਵੀ ਕੋਈ ਦੱਸੋ ਤੇ ਹੁਕੂਮਤ ਨੇ ਸਾਡੀ ਕਿਹੜੀ ਮੰਨਣੀ ਹੈ? ਮਰਜ਼ੀ ਤਾਂ ਉਹਨਾਂ ਨੇ ਆਪਣੀ ਕਰਨੀ ਹੈ ਨਾ, ਕਿ ਨਹੀਂ ਕਰਨੀ? ਬਿਲਕੁਲ ਇਹ ਨਹੀਂ ਗੱਲ ਹੈ। ਅੱਜ ਕੱਲ ਤੁਸੀਂ ਕਹਿੰਦੇ ਕਿ ਹੁਕੂਮਤ ਸੁਣ ਨਹੀਂ ਰਹੀ ਕਿਸੇ ਨੇ, ਉਹ ਨਹੀਂ ਸੁਣਦੀ, ਉਹ ਆਪਣੀ ਮਰਜ਼ੀਆਂ ਕਰਦੀ ਹੈ। ਹੁਕੂਮਤ ਵੈਸੇ ਕਹਿੰਦੇ ਨੇ ਪੰਜਾਬ ਵਾਲੀ ਤਾਂ ਬੜੀ ਐਕਟਿਵ ਹੈ, ਮਰੀਮ ਨਵਾਜ਼ ਵੀ ਹਰ ਕੰਮ ਕਰਵਾ ਰਹੀ ਹੈ। ਮਰੀਮ ਨਵਾਜ਼ ਤੇ ਆਪਣਾ ਕੰਮ ਕਰ ਰਹੀ ਹੈ, ਠੀਕ ਹੈ, ਉਹ ਬਿਲਕੁਲ ਅੱਛੀ ਕਰ ਰਹੀ ਹੈ। ਪਰ ਇੱਧਰ ਦੇ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੇ ਕਿੱਥੇ ਕਰਨਾ ਕੰਮ? ਹਰ ਬੰਦੇ ਦੀ ਗੱਲਬਾਤ ਸੁਣਦੇ ਨੇ, ਓਕੇ ਕਰਦੇ ਨੇ ਤੇ ਫਿਰ ਚਲੇ ਜਾਂਦੇ ਨੇ, ਕੋਈ ਟੈਨਸ਼ਨ ਹੀ ਨਹੀਂ। अस्सलाम वालेकुम जी। वालेकुम सलाम। ਕੀ ਨਾਮ ਹੈ ਪਿਆਰੇ ਭਾਈ ਦਾ? असगर खान। ਅੱਛਾ ਅਸਗਰ ਭਾਈ, ਇਹ ਪਿਛਲੇ ਦਿਨਾਂ 'ਚ ਆਪਰੇਸ਼ਨ ਵਗੈਰਾ ਹੁੰਦੇ ਰਹੇ ਨੇ ਤਜਾਵਜ਼ਾਤ ਦੇ ਖਿਲਾਫ, ਤੇ ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਟਰਸਾਈਕਲਾਂ ਫਿਰ ਅੱਗੇ ਆ ਗਈਆਂ ਨੇ ਰੋਡ ਦੇ ਉੱਤੇ, ਪਾਰਕਿੰਗ ਵਾਲੀਆਂ, ਲੋਕ ਵੀ ਅੱਗੇ ਵਧੇ ਨੇ ਸਟਾਲਾਂ ਵਾਲੇ। ਤੇ ਕੀ ਸਮਝਦੇ हो क्या ठीक चल रहा है निज़ाम? मेरे हिसाब से ना अगर देखी जाए ये तो इंग्लैंड नहीं है ना, कि आप इसको बिल्कुल क्लियरली रखें ना। ये इंग्लैंड है ना अमेरिका है, ये तो एशिया का मुल्क है और पाकिस्तान है, मकरूज मुल्क है जिहदे कोल खाण दा कुछ भी नहीं होंदा। ਇਹ ਜਿਹੜੇ ਹੁਣ ਤਕਰੀਬਨ 10-15 ਆੜੇ ਨਜ਼ਰ ਆ ਰਹੇ ਹੈ, ਇਹ ਸਮਝ ਲਓ ਕਿ ਇਹ 10-15 ਬੰਦੇ ਜਿਹੜੇ ਬੈਠੇ ਨਾ ਆਪਣੇ ਘਰ ਦੇ ਰਿਜ਼ਕ ਕਮਾਉਣ ਵਾਸਤੇ ਬੈਠੇ ਹੋਏ। ਸਿਰਫ और सिर्फ उन्होंने रिज़्क रोज़ ही कमानी होती है। यकीन मानो ये जो पिछले दिनों ना बंद होया सी, इत्थे सारे मोटरसाइकिलें लगे हैं। अगर एक ये जगह है, खाली जगह है जिथे या मोटरसाइकिलें लगना या किसी माड़े बंदे ने अपने वास्ते रोजी रोटी कमाना है, तो बेहतर तो यही है कि रोजी रोटी ਇਹਨਾਂ ਨੂੰ ਚੁੱਕੋਗੇ ਤੇ ਬੰਦੇ ਫਿਰ ਵੀ ਇੱਥੇ ਮੋਟਰਸਾਈਕਲਾਂ ਲਾ ਦੇਣਗੇ। वही तो मैं कह रहा हूँ, वही फायदा कुछ भी नहीं होना। उस तो बेहतर ये है कोई माड़ा बंदा बैठ के अपनी बीवी बच्चों के लिए कोई रोजी रोटी कमा। ਬਾਜ਼ਾਰ ਦੀ ਇੰਤਜ਼ਾਮੀਆਂ, ਜੇ ਬਾਜ਼ਾਰ ਦੇ ਜਿਹੜੇ ਅਹੁਦੇਦਾਰ ਨੇ ਮੁਕਾਮੀ, ਕੁਝ ਇਹਨਾਂ ਨੇ ਬਹਿ ਕੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਕਿ ਇਹ ਵੀ ਕੋਈ ਐਸਾ ਹੱਲ ਕੱਢਿਆ ਜਾਵੇ ਕਿ ਸਟਾਲਾਂ ਵਾਲਿਆਂ ਦਾ ਵੀ ਕੋਈ ਫਾਇਦਾ ਹੋ ਜਾਏ, ਕੋਈ ऐसी जगह मुख्तस हो जाए, थोड़ा बैक साइड पीछे आ जाए। हाल तो यही कटिया सी ना कि तकरीबन काफ़ी बाहर गए सी काउंटर सारे। उन्होंने मना किया कि भाई बाहर लंघन वाले नो रास्ता भी दे दियो, ट्रैफिक भी ना रोके, पैदल वाले नो भी तकलीफ ना दियो। देखो ना लंघ नहीं सकती है पूरा, लेकिन सड़क जा। लेकिन एक बात आपको बता दूं, ये हाईवे भी तो नहीं है ना, मार्केट है और पूरे एशिया का बड़ा मार्केट है। हाँ रोड, अगर इधर से कोई ट्रैफिक ना भी लंघे, दूसरे पास भी रास्ता है, अगर थोड़ी बहुत ही गुजर रहे हो तो रास्ता खाली पड़ा हुआ है, कोई हाईवे तो नहीं है। ये हार रोड का रौनक है, ਜਿਹੜੇ बाहर स्टॉल लगे हैं ना, हार रोड का रौनक है। यकीन माने ये रौनक है। ये कुछ दिन पहले बंद हुए थे, यकीन मानो सुनसान लग रहा था। ये हार रोड सुनसान लग रहा था। ये रौनक है। इसकी बजाय ये जो जितने भी पार्किंग की जगह ये बाहर बना दो, यहाँ पे स्टॉल लगे हैं, किसी बड़े बंदे ने अपनी बीवी बच्चों के लिए रोजी कमाना होता है बस। लेकिन ਤੁਹਾਡੀ ਗੱਲ ਇੰਤਜ਼ਾਮੀਆਂ ਤੋਂ ਭਾਵੇਂ ਅੱਛੀ ਲੱਗੇ ਨਾ ਲੱਗੇ, ਲੇਕਿਨ ਮੈਨੂੰ ਅੱਛੀ ਲੱਗੀ ਹੈ ਕਿ ਹੋ ਸਕਦਾ ਹੈ ਕਿ ਜਿੰਨਾ ਇੱਥੇ ਆਵਾਮ ਆਉਂਦੀ ਹੈ ਜੀ, ਬਾਹਰ ਬਣਾ ਦਿੱਤਾ ਜਾਏ ਪਾਰਕਿੰਗ, ਗੱਡੀ ਵੀ ਉੱਥੇ ਲੱਗ ਜਾਏ, ਮੋਟਰਸਾਈਕਲ ਵੀ ਉੱਥੇ ਲੱਗ ਜਾਏ ਤੇ ਬੰਦੇ ਪੈਦਲ ਹੀ ਅੰਦਰ ਆਵਣ, ਆ ਵੀ ਚੀਜ਼ਾਂ ਵਗੈਰਾ ਲੈ ਕੇ ਤੇ ਚਲੇ। ਸਰ ਤੁਸੀਂ कहता ਇੰਤਜ਼ਾਮੀਆਂ ਨੂੰ ਸਮਝ ਆਵੇ ਨਾ ਆਵੇ, ਮੈਨੂੰ ਚੰਗੀ ਲੱਗੀ। जो ਤੈਨੂੰ ਚੰਗੀ ਲੱਗੇਗੀ ਉਹਨੂੰ ਸਮਝ ਲੱਗੇਗੀ। ਤੇ ਹੁਕੂਮਤ ਨੂੰ ਵੀ ਅਪੀਲ ਕਰ ਦਿਓ ਕਿ ਹੁਕੂਮਤ ਦੇ ਸਾਹਮਣੇ ਤੇ ਹੱਥ ਜੋੜ ਕੇ ਅਪੀਲ ਹੈ ਕਿ ਤੁਹਾਡੀ ਮਿਹਰਬਾਨੀ ਇਹ ਪਾਰਕਿੰਗ ਕਿਸੇ ਹੋਰ ਪਾਸੇ ਲਾ ਲਓ, ਇੱਥੇ ਕਿਸੇ ਮਾੜੇ ਬੰਦੇ ਨੂੰ ਰੋਜ਼ੀ ਰੋਟੀ ਕਮਾਣੇ ਦਿਓ। ਹਾਂ ਵੀ ਸਟਾਲ ਥੋੜੇ ਥੋੜੇ ਪਿੱਛੇ ਹੋ ਜਾਣ, ਪਿੱਛੇ ਕਰ ਲਾਂਗੇ, ਜਿਵੇਂ ਉਹ ਕਹੇਗਾ ਉਸ ਤਰ੍ਹਾਂ ਹੀ ਕਰ ਲਾਂਗੇ, लेकिन थोड़ा जिहा कम से कम रोजी रोटी कमाने से जगह। वैसे पार्किंग का कह रहे हैं कि अंडरग्राउंड प्लाजे लाहौर च बनने ने 6 के करीब। अच्छा, कोई 31-32 अरब रुपया भी हुकूमत लाना चाह रही है। सब तो चंगी गल फिर वही है, सब तो चंगी भी वही है कि क्योंकि इधर किसी माड़े बंदे ने अपनी बीवी बच्चों के लिए रोजी रोटी कमानी है, उसी हुकूमत उसी अहदेदारों को दुआ देनी है। और हर रोड रंगे तो बाजार में जरूरत ही बहुत है पार्किंग। ऐसे हालात वैसे भी कसम से ऐसे है, यकीन मानो इधर जो भी मोबाइल सेल करने आते हैं ना, कोई भी बंदा मोबाइल सेल करना है, यकीन माने उन्हें यही कहना बिल देना तो मोबाइल सेल कर रहे हैं। यकीन मानो
ਹਾਲਾਤ ਵੈਸੇ ਵੀ ਖਰਾਬ ਹੈ ਤੋ ਸਭ ਤੋਂ ਚੰਗੀ ਗੱਲ ਫਿਰ ਇਹੀ ਹੈ ਕਿ ਸਾਨੂੰ ਨਾ ਰੋਜ਼ੀ ਰੋਟੀ ਕਮਾਉਣ ਦਿਓ ਬਸ। ਤੁਹਾਡੀ ਤਾਂ ਮਾਸ਼ਾਅੱਲਾ ਆਪਣੀ ਦੁਕਾਨ ਹੈ ਜੀ ਜੀ ਤੇ ਇਹ ਜਿਹੜੇ ਬਾਹਰ ਬੈਠੇ ਨੇ ਸਟਾਲਾਂ ਵਾਲੇ ਜੀ ਜੀ ਕੀ ਸਮਝਦੇ ਹੋ ਇਹ ਠੀਕ ਨੇ? ਜੀ ਇਹ ਪੁਰਾਣਾ ਕਲਚਰ ਆਪਣੇ ਲਾਹੌਰ ਦਾ ਚੱਲਦਾ ਆ ਰਿਹਾ, ਛੋਟੇ ਛੋਟੇ ਸਟਾਲ, ਛੋਟੇ ਛੋਟੇ ਢਾਬੇ, ਹਾਂਜੀ, ਇਹ ਅਜ਼ਲਾਂ ਤੋਂ ਚੱਲਦੇ ਆ ਰਹੇ ਨੇ ਤੇ ਇਹ ਉਹੀ ਕਲਚਰ ਜਿਹੜਾ ਨਾ ਹੈ ਇਹਨੂੰ ਚੇਂਜ ਹੋਣ ਲੱਗਿਆ ਥੋੜਾ ਟਾਈਮ ਲੱਗੇਗਾ ਤੇ ਬੜੇ ਸਬਰ ਦੇ ਨਾਲ ਔਰ ਬੜੀ ਹਿੰਮਤ ਦੇ ਨਾਲ ਇਹਨੂੰ ਫੇਸ ਕਰਨਾ ਪਵੇਗਾ। ਚੇਂਜ ਕੰਮ ਹੋਣਾ ਤੇ ਗਲਤ ਚਾਹੀਦਾ ਹੈ ਹੈ ਕਿ ਚੱਲਦਾ ਰਹਿਣਾ ਕੰਮ ਤੇ ਗਲਤ ਹੈ ਵੇ, ਪਰ ਇਹਦੇ ਮੁਤਬਾਦਲ ਜਾਂ ਤਾਂ ਗਵਰਨਮੈਂਟ ਨੂੰ ਥੋੜੀ ਸਪੋਰਟ ਕਰਨੀ ਚਾਹੀਦੀ ਹੈ ਤੇ ਜਾਂ ਇਹਦੀ ਕੋਈ ਲਿਮਿਟ ਬਣਾ ਦਿੱਤੀ ਜਾਏ ਕਿ 2 ਫੁੱਟ 3 ਫੁੱਟ ਜਾਂ ਕੋਈ ਥੋੜੀ ਲਿਮਿਟ ਕਰ ਦਿੱਤੀ ਜਾਏ ਤਾਂ ਕਿ ਸਟਾਲ ਲੱਗਾ ਰਵੇ, ਹੋਵੇ ਜ਼ਰਾ ਸ਼ਾਰਟ ਵੀ ਗਰੀਬ ਤੇ ਬੰਦਿਆਂ ਗਰੀਬ ਬੰਦੇ ਦਾ ਰੁਜ਼ਗਾਰ ਰੋਜ਼ਗਾਰ ਬੰਦ ਨਹੀਂ ਹੋਏਗਾ, ਸ਼ਾਰਟ ਹੋ ਜਾਏਗਾ ਜ਼ਰਾ। ਨਹੀਂ ਤੇ ਇਹ ਜਿਹੜੇ ਪਾਰਕਿੰਗ ਵਾਲੇ ਨੇ ਇਹ ਤੁਹਾਡੇ ਕੋਲ ਵੀ ਦੁਕਾਨਦਾਰਾਂ ਕੋਲ ਇਜਾਜ਼ਤ ਲੈਂਦੇ ਨੇ ਕੋਈ ਕਿ ਜੀ ਨਹੀਂ? ਇਹ ਗਵਰਨਮੈਂਟ ਦਾ ਨਿਜ਼ਾਮ ਹੈ ਵੇ, ਠੇਕਾ ਵੀ ਉਹਨਾਂ ਨੂੰ ਜਾਂਦਾ, ਸਾਡਾ ਇਹਦੇ ਨਾਲ ਕੋਈ ਲਿੰਕ ਅੱਛਾ, ਨਹੀਂ ਤੇ ਹੈ ਇਹਨੂੰ ਨਹੀਂ ਚੁੱਕਦੇ? ਇਹ ਬਲਕਿ ਜ਼ਿਆਦਾ ਡਿਸਟਰਬ ਕਰਦਾ ਹੈ ਵੇ, ਹਾਂ। ਜਿਹੜਾ ਗੁਜ਼ਰਗਾਹ ਦਾ ਰਸਤਾ ਜਿਹੜਾ ਬੰਦ ਕੀਤਾ ਹੈ ਨਾ, ਇਹਦੀ ਦੁਸ਼ਵਾਰੀ ਜ਼ਿਆਦਾ ਸਾਡੇ ਕਿਉਂਕਿ ਕੋਲ ਦੇਖੋ ਨਾ ਆਪਣੇ ਕੋਲ ਇਹ ਅੱਗੇ ਇੱਕ ਬਾਈਕ ਦੀ ਲਾਈਨ ਹੈ, ਫਿਰ ਉਸ ਤੋਂ ਅੱਗੇ ਫਿਰ ਇੱਕ ਲਾਈਨ ਉਹੀ ਹੈ। ਸਾਰੇ ਅੰਦਰੂਨ ਜਿੰਨਾ ਵੀ ਹੈ ਵੇ ਇਹਦੇ ਯਾਨੀ ਕਿ ਪਲਾਜ਼ਾ ਕੋਈ ਵੀ ਬਣਾਉਂਦਾ ਤੇ ਉਹਦੇ ਵਿੱਚ ਜਗ੍ਹਾ ਰੱਖਦਾ ਹੈਗਾ, ਉਹਦੀ ਸਪੇਸ ਰੱਖਦਾ ਹੈ ਵੇ ਕਿ ਇਹਦੀ ਪਾਰਕਿੰਗ ਦੀ, ਤੇ ਜਿਨ੍ਹਾਂ ਨੇ ਪਲਾਜ਼ੇ ਮਨਜ਼ੂਰ ਕੀਤੇ ਨੇ ਇਹ ਉਹਨਾਂ ਦੀ ਗਲਤੀ ਹੈ ਜਿਹਦੀ ਵਜ੍ਹਾ ਤੋਂ ਇਹ ਆਵਾਮ ਨੂੰ ਭੁਗਤਣਾ ਪੈ ਵੈਸੇ ਰਿਹਾ। ਤੇ ਇਰਦ ਗਿਰਦ ਪਲਾਜ਼ੇ ਹੈ ਤਾਂ ਸਹੀ ਪਾਰਕਿੰਗ ਵਾਲੇ? ਨਹੀਂ ਜੀ, ਬਿਲਕੁਲ ਹੀ ਇਹ ਹੈ। ਕਦੀਮੀ ਪਲਾਜ਼ੇ ਨੇ ਤੇ ਅੱਛਾ। ਉਹ ਇਹਨਾਂ ਦੇ ਵਿੱਚ ਕੋਈ ਇਹੋ ਜਿਹਾ ਨਿਜ਼ਾਮ ਨਹੀਂ ਉਦੋਂ ਜਿਨ੍ਹਾਂ ਨੇ ਇਹ ਪਾਸ ਕੀਤੇ ਸੀਗੇ ਪਲਾਜ਼ੇ ਬਣਦੇ ਹੋਏ, ਉਹਨਾਂ ਨੂੰ ਇਹ ਵੇਖਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਕੀਤਾ, ਜਿਹਦੀ ਵਜ੍ਹਾ ਤੋਂ ਆਮ ਭੁਗਤ ਰਹੀ ਹੈ ਹੁਣ ਨਿਜ਼ਾਮ। ਤੁਸੀਂ ਕਹਿੰਦੇ ਜੇ ਮਸਲਾ ਸਟਾਲਾਂ ਵਾਲਿਆਂ ਦਾ ਨਹੀਂ ਹੈ, ਪਾਰਕਿੰਗ ਵਾਲੇ ਆ ਲੋ। ਪਾਰਕਿੰਗ ਦਾ ਜ਼ਿਆਦਾ ਇਸ਼ੂ ਹੈ, ਪਾਰਕਿੰਗ ਦਾ ਜ਼ਿਆਦਾ ਪ੍ਰੋਬਲਮ। ਚਲੋ ਜੀ, ਮਿਹਰਬਾਨੀ। अस्सलामुअलैकुम जी, किमें परेशान बैठे हो? खैर है? बस रोजी कमान आए हैं। अच्छा, बैगिया ते चला रहे हैं। ਤੁਸੀਂ ਬਾਈਕਾਂ ਚਲਾਉਂਦੇ ਹੋ? हाँ जी, बैगिया चला रहे हैं। ਸੁਣਾਓ ਕੰਮ ਸ਼ਮ ਠੀਕ ਹੈ ਅੱਜ? बस गुजारा हो रहा है, शुक्र अल्हम्दुलिल्लाह। क्यों रोइए, ठीक है, ਅੱਲਾ ਦਾ ਸ਼ੁਕਰ ਹੈ ਹਰ ਹਾਲ 'ਚ। हर हाल च खुश है। ਪੈਟਰੋਲ ਵੀ ਮਹਿੰਗਾ ਹੋ ਗਿਆ ਹੈ। अल्लाह 3 बच्चियां, एक बेटा, माशाअल्लाह। एक बेटी मास्टर कर रही है, ऐसे यंगो च कमा के दे रहे हैं। सुबह उठी जाए तो रात ਨੂੰ ਜਾਈਦਾ ਘਰ, अल्हम्दुलिल्लाह पूरा करीदा, नो टेंशन नो प्रॉब्लम। किसी ਦੀ कोई किसी को ਵੱਧ ਲਓ ਨਾ ਆਪਣਾ ਛੱਡੋ ਬਸ। खुदा तो राजी हो कि अल्लाह पाक सोना देना। शुक्र है मालिक दा, अल्लाह दा शुक्र है, लख लख शुक्र है। और मेरा ख्याल है कि ਜਿਹੜਾ ਇਨਸਾਨ ਨਾ ਸ਼ੁਕਰ ਹੈ ਨਾ ਉਹ ਜ਼ਲੀਲ ਹੀ ਹੁੰਦਾ ਹੈ। ਨਾ ਸ਼ੁਕਰੀ ਨਾ ਕਰੋ ਕਿਉਂਕਿ ਉਹਨੇ ਦੁਨੀਆ ਤੁਹਾਨੂੰ ਭੇਜਿਆ, ਬੜਾ ਸੋਹਣਾ ਬਣਾ ਕੇ ਭੇਜਿਆ। ਜੇ ਅਸੀਂ ਹੁਣ ਮੈਂ ਇੱਥੇ ਰੋਣ ਪਿੱਟਣ ਲੱਗ ਜਾਈਏ, ਕਰੀਏ ਕੁਛ ਨਾ ਤੇ ਫਿਰ ਜਾਤੀ। ਕੀ ਨਾਮ ਹੈ ਬਜ਼ੁਰਗੋ? ਮੁਹੰਮਦ ਹੁਸੈਨ। ਮਾਸ਼ਾਅੱਲਾ ਬੜਾ ਪਿਆਰਾ ਨਾਮ ਹੈ ਤੁਹਾਡਾ। ਹੁਸੈਨ ਸਾਹਿਬ ਕੀ ਕਰਦੇ ਹੋ? ਮੈਂ ਜੀ ਇੱਕ ਗਵਰਨਮੈਂਟ ਮੁਲਾਜ਼ਮ ਰਿਟਾਇਰਡ ਹਾਂ। ਅੱਛਾ, ਕਿਹੜੇ ਮਹਿਕਮੇ 'ਚ ਸੀ? ਹੁਣ ਸਾਰਾ ਨਾ ਪੁੱਛੋ ਨਾ ਯਾਰ, ਤੁਸੀਂ ਕੋਈ ਵੱਡੇ ਹੀ ਮਹਿਕਮੇ 'ਚ ਲੱਗ ਰਹੇ ਹੋ, ਰਿਟਾਇਰ ਹੋ। ਬਸ ਕਿ ਜੇ ਸਾਰੀ ਚੀਜ਼ ਨਹੀਂ ਨਾ ਪੁੱਛਣੀ ਚਾਹੀਦੀ, ਗਵਰਨਮੈਂਟ ਮੁਲਾਜ਼ਮ ਬਸ ਸਹੀ ਹੈ। ਅੱਛਾ, ਅੱਜ ਕੱਲ੍ਹ ਕੀ ਰਿਟਾਇਰਮੈਂਟ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਹੋ ਜਾਂ ਕੁਝ ਕੰਮ ਸ਼ਾਮ ਨਹੀਂ ਕਰ ਰਹੇ? ਰਿਟਾਇਰਮੈਂਟ ਦੀ ਗੁਜ਼ਾਰ ਰਹੇ ਕੀਤੇ ਕੰਮ ਸ਼ਾਮ, ਲੇਕਿਨ ਅੱਜ ਕੱਲ੍ਹ ਨਹੀਂ ਕਰ ਰਿਹਾ ਅੱਜ ਕੱਲ੍ਹ। ਅੱਛਾ, ਹਾਂਜੀ। ਤੇ ਬਾਕੀ ਅੱਜ ਕੱਲ੍ਹ ਮਹਿੰਗਾਈ ਦੇ ਬੜੇ ਮਾਮਲਾਤ ਨੇ, ਕੀ ਕਹੋਗੇ ਇਸ ਹਵਾਲੇ ਨਾਲ? ਮਹਿੰਗਾਈ ਤੇ ਵਾਕਈ ਬਹੁਤ ਜ਼ਿਆਦਾ ਹੈ ਔਰ ਇਸ ਦੇ ਵਿੱਚ ਇਹ ਆ ਕਿ ਹੁਣ ਕਿਹਨੂੰ ਕਸੂਰਵਾਰ ਠਹਿਰਾਈਏ। ਪੈਨਸ਼ਨ ਨਾਲ ਗੁਜ਼ਾਰਾ ਹੋ ਰਿਹਾ ਫਿਰ? ਨਹੀਂ ਹੋ ਰਿਹਾ, ਮੁਸ਼ਕਲ ਹੈ। ਤੇ ਅਸਲ ਚੀਜ਼ ਇਹ ਆ ਕਿ ਜਿਤਨੀ ਦੇਰ ਤੱਕ ਉੱਤੇ ਨੇ ਨਾ, ਕਹਿੰਦੇ ਹੁਕਮਰਾਨ ਦੀ ਮਿਸਾਲ ਹੁੰਦੀ ਹੈ ਇੱਕ ਚਸ਼ਮੇ ਦੀ ਮਾਨੰਦ, ਬਿਲਕੁਲ ਪਹਾੜੀ ਦੀ ਚੋਟੀ ਤੇ। ਹਾਂ ਹਾਂ, ਆਵਾਮ ਇੱਕ ਪਹਾੜ ਦੀ ਮਾਨੰਦ ਹੈ, ਹੁਕਮਰਾਨ ਪਹਾੜ ਦੀ ਚੋਟੀ ਤੇ ਚਸ਼ਮੇ ਦੀ ਵਾਹ ਮਾਨੰਦ। ਵਾਹ। ਅਗਰ ਉੱਪਰ ਗੰਦੇ ਪਾਣੀ ਦਾ ਚਸ਼ਮਾ ਹੋਏਗਾ, ਥੱਲੇ ਗੰਦਗੀ ਫੈਲੇਗੀ। ਉੱਤੇ ਸਾਫ਼ ਪਾਣੀ ਦਾ ਚਸ਼ਮਾ ਹੋਏਗਾ, ਸਾਰੀ ਗੰਦਗੀ ਸਾਫ਼ ਕਰ ਦੇਗਾ। ਬਿਲਕੁਲ। ਸਾਡੇ ਹੁਕਮਰਾਨ ਸਾਨੂੰ ਬਿਜਲੀ 'ਚ 4 ਗੁਣਾ ਜ਼ਿਆਦਾ ਕੀਮਤ ਵਸੂਲ ਕਰ ਰਹੇ, ਕਾਰੋਬਾਰ ਕੀ ਚੱਲੇਗਾ? ਜਿਹੜੇ ਤਕਰੀਬਨ 43,000 ਮੈਗਾਵਾਟ ਬਿਜਲੀ ਦੀ ਪ੍ਰੋਡਕਸ਼ਨ ਹੁੰਦੀ ਹੈ, ਤੁਹਾਨੂੰ 21,000 ਮੈਗਾਵਾਟ ਦੇ ਕੇ ਤੁਹਾਡੇ ਕੋਲੋਂ ਫਿਰ ਸੂਦ ਉੱਤੇ ਪਾ ਕੇ ਐਕਸਟਰਾ ਪੈਸੇ ਲੈ ਜਾਂਦੇ ਆ। ਅਸਲ ਮਸਲਾ ਇਹ ਆ ਕਿ ਸਾਡੇ ਉੱਤੇ ਜਿਹੜੇ ਬੈਠੇ ਆ ਉਹ ਚੋਰ, ਠੱਗ ਔਰ ਫਰਾਡੀਏ ਬੈਠੇ ਆ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਤੁਸੀਂ ਵੀ ਇਹੀ ਸਮਝਦੇ ਹੋ ਚੋਰ, ਠੱਗ ਤੇ ਫਰਾਡੀਏ ਹੀ ਨੇ ਸਾਰੇ ਆਪਣੇ ਤੇ? ਨਹੀਂ ਨਹੀਂ, ਹਰ ਬੰਦੇ ਦਾ ਆਪਣੀ ਸੋਚ ਹੈਗੀ ਹੈ। ਤੇ ਨਹੀਂ, ਵਸੂਲ ਕਿਸ ਤਰ੍ਹਾਂ ਕੀਤੇ ਜਾਂਦੇ, ਮੈਂ ਤੁਹਾਨੂੰ ਪੂਰਾ ਤਰੀਕਾ ਦੱਸ ਦੇਣਾ। 10 ਤੋਂ 12 ਰੁਪਏ ਯੂਨਿਟ ਗਵਰਨਮੈਂਟ ਨੂੰ ਬਿਜਲੀ ਕਾਸਟ ਆਉਂਦੀ ਹੈ। ਡਿਸਟ੍ਰੀਬਿਊਸ਼ਨ ਕਾਸਟ ਉੱਤੇ ਲਗਾ ਲਓ 4-5%, ਮਜ਼ੀਦ ਜ਼ਿਆਦਾ ਹੋ ਜਾਏਗੀ, 15% ਹੋ ਜਾਏਗੀ। ਤੁਸੀਂ ਐਵਰੇਜ ਅਗਰ ਯੂਨਿਟ ਨੂੰ ਕੈਲਕੂਲੇਟ ਕਰੋ, ਤੁਹਾਨੂੰ 60 ਤੋਂ 70 ਰੁਪਏ ਪਏਗਾ। ਕਿੰਨੇ ਹੋ ਗਏ? 4 ਗੁਣਾ ਜ਼ਿਆਦਾ। ਤਰੀਕਾ ਕੀ ਹੈ? ਬੈਂਕ ਵੀ ਇਹਨਾਂ ਦੀ ਆਪਣੀ ਮਲਕੀਅਤ ਹੈ, ਪਾਵਰ ਪਲਾਂਟ ਵੀ ਇਹਨਾਂ ਦੀ ਆਪਣੀ ਮਲਕੀਅਤ ਹੈ। ਉਹ ਤਾਂ ਵਾਅਦੇ ਕੀਤੇ ਇਹਨਾਂ ਨੇ। ਅੱਛਾ, ਉਹ ਵਾਅਦੇ ਕੀਤੇ, ਮੈਂ ਤਾਂ ਨਹੀਂ ਕੀਤੇ, ਇਹਨਾਂ ਨੇ ਕੀਤੇ ਆ ਨਾ। ਯਾਨੀ ਕਿ ਹਰ ਹਾਲ 'ਚ ਐਂਡ ਤੇ ਪਿਸਣਾ ਆਵਾਮ ਨਹੀਂ। ਆਵਾਮ ਦੀ ਖੱਲ ਲਾਉਣੀ ਹੈ, ਉਹ ਜਿਹੜਾ ਮਰਜ਼ੀ ਆ ਜਾ, ਆਵਾਮ ਦੀ ਖੱਲ ਲਾਉਂਦਾ। ਬਹੁਤ ਸ਼ੁਕਰੀਆ। अस्सलाम वालेकुम। ਕੀ ਨਾਮ ਹੈ ਬਜ਼ੁਰਗੋ? ਮੁਹੰਮਦ ਸ਼ਕੀਲ। ਅੱਛਾ, ਸ਼ਕੀਲ ਸਾਹਿਬ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਪਾਰਕਿੰਗ ਦੇ ਸਾਹਮਣੇ ਇੰਨੀਆਂ ਮੋਟਰਸਾਈਕਲਾਂ 2-2 ਕਤਾਰਾਂ ਖੜੀਆਂ ਨੇ, ਫਿਰ ਇਹ ਸਟਾਲ ਵਾਲੇ ਵੀ ਖੜੇ ਨੇ, ਤੇ ਕੀ ਸੂਰਤ ਹਾਲ ਹੈ? ਕੀ ਸਮਝਦੇ ਹੋ, ਠੀਕ ਹੈ?
10 ਵਾਰੀ ਆਏ ਨੇ, ਰੋਜ਼ ਪਾਰਟੀ ਚੇਂਜ ਹੋਈ ਹੈ ਮਗਰ ਅਮਲ ਜ਼ੀਰੋ ਹੀ ਹੈ। ਸਖਤੀ ਕਰਦੇ ਨੇ ਤਾਂ 2-4 ਕੋਈ ਡਾਢੇ ਬੰਦਿਆਂ ਨੂੰ ਸਿਫਾਰਸ਼ੀ ਫਿਰ ਉੱਥੇ ਹੀ ਇਹ ਚੱਲਦੇ ਰਹਿਣਾ ਇੱਥੇ। ਨਹੀਂ ਤੇ ਇਹਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ ਤੁਹਾਨੂੰ? ਕੋਈ ਹੱਲ ਨਹੀਂ ਨਜ਼ਰ ਆਉਂਦਾ। ਤੁਸੀਂ ਕਿੰਨੇ ਅਰਸੇ ਤੋਂ ਇੱਥੇ ਹੈ? ਕਿੰਨੇ ਅਰਸੇ ਤੋਂ ਦੁਕਾਨ ਇੱਥੇ 10-12 ਸਾਲ ਹੋ ਗਏ ਨੇ। ਅੱਛਾ, ਤੇ ਤੁਸੀਂ ਇਹ ਸੂਰਤ-ਹਾਲ ਐਵੇਂ ਹੀ ਚੱਲੀ ਜਾ ਰਹੀ ਹੋ? ਕਦੀ ਘਟ ਜਾਂਦੀ ਹੈ, ਕਦੀ ਵੱਧ ਜਾਂਦੀ ਹੈ, ਸਭ ਵੀ ਵੱਧ ਹੋ ਜਾਂਦਾ। ਤੇ ਤੁਹਾਡਾ ਕੀ ਖਿਆਲ, ਆਪਰੇਸ਼ਨ ਹੋਣਾ ਚਾਹੀਦਾ ਜਿਹੜਾ ਹੈਗਾ ਤੇਜ਼ਾਬਜ਼ਾਤ ਦੇ ਖਿਲਾਫ ਪਿਛਲੇ ਦਿਨਾਂ ਇਹ ਪਹਿਲੇ ਇਹਨਾਂ ਨੂੰ ਫਿਰ ਇਹਨਾਂ ਦਾ ਮੁਤਬਾਦਲ ਵੀ ਤੇ ਹੋਵੇ ਨਾ। ਬਿਲਕੁਲ। ਇਹ ਵਿਚਾਰੇ ਮਾੜੇ ਬੰਦੇ ਜਿਹੜੇ ਕਮਾਉਂਦੇ ਨੇ ਰੋਜ਼ ਦਿਹਾੜੀਦਾਰ, ਇਹਨਾਂ ਨੂੰ ਚੁੱਕ ਕੇ ਸੁੱਟ ਦਈਏ ਤੇ ਫਿਰ ਕੀ ਕਰੇ? ਤੇ ਇਹ ਪਾਰਕਿੰਗ ਵਾਲੇ ਦਾ ਕੀ ਕਰਨਾ ਚਾਹੀਦਾ? ਪਾਰਕਿੰਗ ਦੀ ਪਾਕਿਸਤਾਨ ਦਾ ਕੋਈ ਪਾਰਕਿੰਗ ਪਲਾਜ਼ਾ ਪਹਿਲੇ ਬਣਾਉਣ ਸਹੀ, ਫਿਰ ਇਹਨਾਂ ਨੂੰ ਸ਼ਿਫਟ ਕਰਨ, ਫਿਰ ਤਾਂ ਮਜ਼ਾ ਆਉਂਦਾ ਨਾ ਜੁਰਮਾਨਾ ਵੀ ਕਰਨ ਦਾ। ਇਹ ਕੀ ਹੈ, ਅੱਜ ਇੱਥੇ ਨਹੀਂ ਗਏ, ਨਾਲ ਦੀ ਗਲੀ 'ਚ ਹੈਗੇ ਨੇ, ਨਾਲ ਦੀ ਗਲੀ 'ਚ ਹੈਗੇ, ਪਰਲੀ ਸੜਕ 'ਚ ਹੈਗੇ ਨੇ, ਇਹਨਾਂ ਨੇ ਕਿੱਥੇ ਜਾਣਾ? ਕਿ ਤੁਸੀਂ ਮਾਸ਼ਾਅੱਲਾ 10-12 ਸਾਲ ਤੋਂ ਕੰਮ ਕਰ ਰਹੇ ਹੋ ਇੱਥੇ, ਤੇ ਤੁਸੀਂ ਬਾਜ਼ਾਰਾਂ 'ਚ ਰਸ਼ ਘਟਿਆ ਅੱਗੇ ਨਾਲ ਹੁਣ ਕੁਝ ਮਹਿੰਗਾਈ ਦੀ ਸੂਰਤ-ਹਾਲ ਦੀ ਵਜ੍ਹਾ ਤੋਂ? ਨਹੀਂ, ਬਹੁਤ ਘੱਟ ਹੈ, ਬਹੁਤ ਘੱਟ ਹੈ। ਕਾਰੋਬਾਰ ਤਾਂ ਬਹੁਤ ਡਾਊਨ ਹੈ। ਠੀਕ ਹੋ ਡਾਊਨ ਹੋ ਗਿਆ ਨੇ ਅੱਗੇ ਨਾਲੋਂ ਮਾਮਲਾ? ਬਹੁਤ ਜ਼ਿਆਦਾ ਡਾਊਨ। ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਲੋਕਾਂ ਦੀ। ਨਹੀਂ, ਮਹਿੰਗਾਈ ਉਹ ਤਾਂ ਖਰੀਦ ਨਹੀਂ ਗਈ ਲੋਕਾਂ ਦੀ। ਵਿਚਾਰੇ ਜ਼ਿਆਦਾਤਰ ਤਾਂ ਕਿਸ਼ਤਾਂ ਤੇ ਲੱਗੇ ਨੇ, ਵਿਚਾਰੇ ਲੈਂਦੇ ਨੇ, ਪੈਸੇ ਪੂਰੇ ਕਰਦੇ ਨੇ, ਆਪਣਾ ਕੋਈ ਬਿੱਲ ਦੇ ਰਿਹਾ, ਕਿਸੇ ਦਾ ਬੱਚਾ ਬਿਮਾਰ ਹੈ, ਕੋਈ ਫੀਸ ਜਮ੍ਹਾਂ ਕਰਾਣੀ, ਅਸੀਂ ਤਾਂ ਇਹੀ ਵੇਖਦੇ ਸਵੇਰ ਤੋਂ ਸ਼ਾਮ ਤੱਕ ਜ਼ਿਆਦਾ ਮੋਬਾਈਲਾਂ ਦੀ ਸੇਲ ਘਟ ਗਈ ਹੈ। ਹਾਂਜੀ, ਚਲੋ ਮਿਹਰਬਾਨੀ ਜੀ, ਸ਼ੁਕਰੀਆ। ਤੁਸੀਂ ਤਾਂ ਸਿਹਤ ਵੰਡ ਰਹੇ ਹੋ ਵੈਸੇ। ਹਾਂਜੀ। ਇਹਦਾ ਫਾਇਦਾ ਕੀ ਹੈ? ਖੂਨ ਬਣਾਉਂਦਾ ਹੈ, ਮੈਦਾ ਵਾਸ਼ ਕਰਦਾ ਹੈ। ਮਾਸ਼ਾਅੱਲਾ, ਸਹੀ ਗੱਲ ਕਹਿ ਰਹੇ ਹੋ, ਖੂਨ ਬਣਾਉਂਦਾ ਹੈ। ਹਾਂ, ਮੈਦਾ ਤੁਸੀਂ ਕਮਜ਼ੋਰ ਲੱਗ ਰਹੇ ਹੋ ਮੈਨੂੰ ਤੇ ਆਪ। ਬਸ ਉਹ ਕੋਈ ਟੈਨਸ਼ਨਾਂ ਲੈ ਕੇ। ਕਿਹੜੀਆਂ ਟੈਨਸ਼ਨਾਂ ਲਈ ਜਾ ਰਹੇ ਹੋ? ਸੌਦੇ ਦੀਆਂ, ਕੋਈ ਕਦੀ ਮਹਿੰਗਾ ਹੋ ਜਾਂਦਾ ਹੈ, ਕਦੀ ਸਸਤਾ ਹੋ ਜਾਂਦਾ, ਕਦੀ ਨਹੀਂ ਮਿਲਦਾ। ਵੈਸੇ ਆਵਾਮ ਆ ਰਹੀ ਹੈ, ਗਾਹਕ ਆ ਰਿਹਾ? ਹਾਂ, ਗਾਹਕ ਆ ਰਿਹਾ ਮਾਸ਼ਾਅੱਲਾ, ਸ਼ਾਮ ਨੂੰ ਮੇਰਾ ਵਿਕ ਜਾਂਦਾ ਹੈ। ਅੱਛਾ, ਮਾਸ਼ਾਅੱਲਾ। ਲੇਕਿਨ ਮਹਿੰਗਾਈ ਤੋਂ ਤੰਗ ਹੋ ਤੁਸੀਂ? ਹਾਂਜੀ, ਮਹਿੰਗਾਈ ਇੰਨੀ ਕੁ ਹੋ ਗਈ ਹੈ ਜਨਾਬ। ਆਟੇ ਦਾ ਤੋੜਾ ਉੱਥੇ ਚਲਾ ਗਿਆ, ਉਹਨਾਂ ਦੀ ਪੇਟੀ ਹੈਗੀ ਨਾ, ਇਹ ਵਾਲੀ ਪੇਟੀ, ਇਹ ਕਮ ਸੇ ਕਮ 6,500-7,000 ਰੁਪਏ ਦੀ ਪੇਟੀ ਹੈਗੀ। ਅੱਛਾ, ਤੇ ਤੁਹਾਨੂੰ ਇਹ ਵੈਸੇ ਇੰਤਜ਼ਾਮੀਆਂ ਵਾਲੇ ਰੋਕਦੇ ਨੇ ਵੈਸੇ ਤੇ ਕਿਤੇ ਖੜੇ ਹੋਣ ਤੋਂ? ਨਹੀਂ। ਅੱਛਾ, ਤੁਸੀਂ ਤਾਂ ਟੁਰਦੇ ਫਿਰਦੇ ਹੀ ਕੰਮ ਕਰਦੇ ਹੋ? ਫਿਰਦੇ ਰਹਿੰਦੇ ਤੇ ਮਾਸ਼ਾਅੱਲਾ। ਕਦੀ ਇਹ ਹੋ ਜਾਂਦਾ ਮੰਡੀ ਵਾਲੇ ਉੱਤੇ ਵੱਡਾ ਰੱਖਦੇ ਨੇ, ਥੱਲੇ ਐਡਾ ਰੱਖਦੇ ਨੇ, ਯਾਨੀ ਕਿ 2 ਨੰਬਰੀ ਕਰਦੇ ਨੇ। ਅੱਛਾ, ਤੁਸੀਂ 1 ਨੰਬਰੀ ਨਾਲ ਹੀ ਵੇਚ ਰਹੇ ਹੋ ਸਾਰੇ? ਇੱਥੇ ਆ ਕੇ ਗਾਹਕ ਨੇ ਆਪਣੀ ਮਰਜ਼ੀ ਨਾਲ ਪੈਕ ਕਰ ਚੁੱਕਣਾ ਹੁੰਦਾ। ਅੱਛਾ, ਮਾਸ਼ਾਅੱਲਾ। ਚਲੋ, ਹੋਰ ਬਾਕੀ ਬਿੱਲ ਕਿੰਨਾ ਆ ਰਿਹਾ ਜੀ ਅੱਜ ਕੱਲ੍ਹ? ਬਿੱਲ ਆ ਰਿਹਾ 4-5,000 ਰੁਪਏ। ਅੱਛਾ, 5,000 ਰੁਪਏ? ਹਾਂ, ਤੇ ਉਹ ਤੁਹਾਡਾ ਘਰ ਚੱਲਦਾ ਕੀ ਤੁਹਾਡੇ? ਘਰ ਝਾੜੇ ਚੱਲਦਾ 2 ਬਲਬ, ਇੱਕ ਮਸ਼ੀਨ ਕੱਪੜੇ ਧੋਣ ਵਾਲੀ ਤੇ ਇੱਕ ਤੁਹਾਡਾ ਅੱਲਾ ਭਲਾ ਕਰੇ ਪੱਖਾ। ਫ੍ਰਿਜ ਹੈ? ਫ੍ਰਿਜ ਨਹੀਂ ਆ ਕੋਈ ਸ਼ੈ। ਬਗੈਰ 5,000 ਰੁਪਏ? ਹਾਂ। ਤੇ ਵੇਖਿਆ ਜੀ ਕਦੀ ਯੂਨਿਟ ਕਿੰਨੇ ਸੱਟ ਰਹੇ ਨੇ ਸਾਡੇ? ਭਾਵੇਂ ਉਹ ਮਾਲਮ ਮਕਾਨ ਨੇ ਨਾ। ਅੱਛਾ, ਕਿਰਾਏ ਤੇ ਰਹਿ ਰਹੇ ਹੋ ਤੇ ਬਿੱਲ ਵੀ 5,000? ਕਿੰਨੇ ਬੱਚੇ ਨੇ ਤੁਹਾਡੇ? ਮਾਸ਼ਾਅੱਲਾ ਮੇਰੀਆਂ 2 ਬੇਟੀਆਂ ਨੇ। ਅੱਛਾ, ਮਾਸ਼ਾਅੱਲਾ, ਤੁਹਾਡੇ ਫਿਰ ਰੱਬ ਦੀਆਂ ਰਹਿਮਤਾਂ ਜ਼ਿਆਦਾ ਨੇ ਫਿਰ। ਚਲੋ, ਮਤਲਬ ਇਹ ਕਿ ਅੱਜ ਕੱਲ੍ਹ ਮਹਿੰਗਾਈ 'ਚ ਫਿਰ ਗੁਜ਼ਾਰਾ ਤੰਗ ਹੋ ਰਿਹਾ? ਨਹੀਂ, ਬਹੁਤ ਮਹਿੰਗਾਈ। ਚਲੋ, ਸੁਬਾਹ ਵੀ ਖਰਚਾ ਤੇ ਰਾਤ ਵੀ ਖਰਚਾ। ਕੀ ਨਾਮ ਹੈ ਬਾਈ ਦਾ? ਆਮਰ ਹੁਸੈਨ। ਅੱਛਾ, ਆਮਰ ਬਾਈ ਕੀ ਕਰਦੇ ਹੋ ਅੱਜ ਆ ਰੋਡ ਤੇ? ਖੈਰ ਹੈ, ਕਿਉਂ ਫਿਰ ਰਹੇ ਹੋ? ਦੇਖੋ ਜੀ, ਬਾਈਕਿਆਂ ਚਲਾਈ ਦੀ ਹੈਗੀ ਹੈ। ਅੱਛਾ, ਤੇ ਨਾਲ ਮਤਲਬ ਜੋਬ ਵਗੈਰਾ ਕਰੀ ਦੀ ਹੈ, ਸਵਾਰੀਆਂ ਦੇਖ ਰਹੇ ਹੈਗੇ ਆ ਹਾਰ ਰੋਡ ਤੇ। ਜੋਬ ਕਰ ਰਹੀ ਸੀ, ਮਤਲਬ ਮਾਈਂਡ ਬ੍ਰਿਜ ਦੇ ਵਿੱਚ ਜੋਬ ਕਰ ਰਹੇ ਸੀਗਾ, ਤਕਰੀਬਨ 3 ਮਹੀਨੇ ਕੀਤੀ ਹੈ। ਹਾਂਜੀ, ਕਾਲ ਸੈਂਟਰ ਦੇ ਵਿੱਚ। ਅੱਛਾ, ਇੰਗਲਿਸ਼ ਠੀਕ ਹੈ ਤੁਹਾਡੀ? ਇੰਗਲਿਸ਼ ਮਾਸ਼ਾਅੱਲਾ ਹਰ ਚੀਜ਼ ਓਕੇ ਹੈਗੀ। ਮਾਸ਼ਾਅੱਲਾ, ਜ਼ਬਰਦਸਤ। ਮਾਸਟਰਸ ਕੀਤਾ ਹੈ ਮੈਂ। ਕਿੰਨੇ 'ਚ ਕੀਤਾ ਜੀ ਮਾਸਟਰ? ਮਾਸਟਰ ਪੋਲੀਟੀਕਲ ਸਾਇੰਸ ਦੇ ਵਿੱਚ। ਅੱਛਾ, ਮਾਸ਼ਾਅੱਲਾ, ਪੋਲੀਟੀਕਲ ਸਾਇੰਸ ਦੇ ਵਿੱਚ ਸਟੂਡੈਂਟ ਹੋ ਤੁਸੀਂ? ਹਾਂਜੀ, ਜ਼ਬਰਦਸਤ। ਬਿਲਕੁਲ। ਅੱਜ ਕੱਲ੍ਹ ਕੀ ਬਾਈਕਿਆਂ ਚਲਾ ਰਹੇ ਹੋ ਫਿਰ? ਹਾਂਜੀ, ਬਾਈਕਿਆਂ, ਕੋਈ ਜੋਬ ਨਾ ਹੋਵੇ, ਕੰਮ ਸ਼ਾਮ ਨਾ ਹੋਵੇ, ਚਲੋ ਖਰਚਾ ਪਾਣੀ ਤੇ ਚਲਾਣਾ। ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਜੀ। ਘਰ ਦਾ ਬਹੁਤ ਮਹਿੰਗਾਈ ਹੋ ਗਈ, ਹਰ ਬੰਦਾ ਹੀ ਰੋ ਰਿਹਾ ਸੀ ਜਿੰਨਾ ਫਿਰ ਰਹੇ ਹਾਂ। ਬਿਲਕੁਲ ਜੀ, ਮਹਿੰਗਾਈ ਤਾਂ ਫਿਰ ਇਹ ਚੱਲਦੀ ਰਹਿਣੀ ਹੈ ਜਦੋਂ ਤੱਕ ਤਾਂ ਕਿਆਮਤ ਤੱਕ ਇੱਕ ਮਹਿੰਗਾਈ ਚੱਲਦੀ ਰਹਿਣੀ ਹੈ, ਇਹ ਨਹੀਂ ਰੁਕ ਸਕਦੀ। ਅੱਛਾ, ਇਹ ਨਹੀਂ ਰੁਕਣ ਦਾ ਨਾਂ ਲੈਣੀ। ਇਹ ਕਹਿੰਦੇ ਨਾ ਡਾਇਰੈਕਟਲੀ ਪ੍ਰੋਪੋਰਸ਼ਨਲ ਇਹਨੂੰ ਇੱਕ ਲੱਗੀ ਹੋਈ ਹੈ, ਇਹ ਚੱਲਦੀ ਰਹਿਣੀ ਹੈ। ਕਦੀ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੰਮ ਪਿੱਛੇ ਨੂੰ ਆਵੇ, ਅੱਗੇ ਨੂੰ ਹੀ ਜਾਣਾ ਜੀ। ਲੇਕਿਨ ਤੁਸੀਂ ਮਾਸ਼ਾਅੱਲਾ ਬੜੇ ਖੁਸ਼ ਹੋ ਗਏ, ਯਾਨੀ ਕਿ ਅੱਲਾਹ ਪਾਕ ਗੁਜ਼ਾਰਾ ਅੱਛਾ ਹੋ ਰਿਹਾ ਹੋਣਾ। ਬਿਲਕੁਲ ਜੀ, ਜਿਹਦੇ ਕੋਲ ਈਮਾਨ ਦੀ ਤਾਕਤ ਹੈਗੀ ਹੈ ਉਹ ਬੰਦਾ ਖੁਸ਼ ਹੀ ਹੈ, ਉਹ ਅਲਹਮਦੁਲਿਲਾ ਹੀ ਕਰੇਗਾ, ਭਾਵੇਂ ਉਹਦੇ ਕੋਲ ਕੁਝ ਵੀ ਨਹੀਂ ਹੈ। ਮਗਰ ਜਿਹੜਾ ਬੰਦਾ ਨਾ ਸ਼ੁਕਰਾ ਹੋਏਗਾ ਉਹਦੇ ਕੋਲ ਅਰਬਾਂ ਖਰਬਾ ਵੀ ਹੋਏਗਾ ਔਰ ਰੋਂਦਾ ਹੀ ਨਜ਼ਰ ਆਏਗਾ। ਤੁਸੀਂ ਹਾਲ ਰੋਡ ਦੇ ਤਜਾਵਜ਼ਾਤ ਵਾਲੇ ਇਸ਼ੂਜ਼ ਦੇਖੇ ਨੇ, ਸਟਾਲਾਂ ਵਾਲੇ ਮਾਮਲਾਤ ਵੀ ਤੁਹਾਨੂੰ ਦਿਖਾਏ ਨੇ, ਪਾਰਕਿੰਗ ਵਾਲੇ ਵੀ ਮਸਾਇਲ ਦਿਖਾਏ ਨੇ, ਤੇ ਜਿਹੜੇ ਤਾਜਰ ਨੇ ਉਹਨਾਂ ਦਾ ਮੌਕਫ ਹੈ ਕਿ ਇਹ ਜਿਹੜੇ ਸਟਾਲਾਂ ਵਾਲੇ ਬੈਠੇ ਨੇ ਇਹਨਾਂ ਵਿਚਾਰਿਆਂ ਦਾ ਰੋਜ਼ਗਾਰ ਚੱਲਦਾ ਰਹਿਣਾ ਚਾਹੀਦਾ ਹੈ। ਇਹਨਾਂ ਵਾਸਤੇ ਕੋਈ ਐਸੀ ਜਗ੍ਹਾ ਮੁਖਤਸ ਕੀਤੀ ਜਾਵੇ ਜਾਂ ਇਹਨਾਂ ਨੂੰ ਕੋਈ ਹਦੂਦ 'ਚ ਲਿਆਂਦਾ ਜਾਵੇ ਕਿ ਇਹਨਾਂ ਵਿਚਾਰਿਆਂ ਦਾ ਰੋਜ਼ਗਾਰ ਡਿਸਟਰਬ ਨਾ ਹੋਵੇ। ਤੇ ਦੂਸਰਾ, ਇਹ ਪਾਰਕਿੰਗ ਦੇ ਮਸਾਇਲ ਹੱਲ ਹੋਵਣ
ਕਿ ਲੋਕ ਵੀ ਤੰਗ ਨਾ ਹੋਵਣ। ਮੈਨੂੰ ਇਜਾਜ਼ਤ ਦਿਓ, ਲੋਕ ਰਾਜ ਵਿੱਚ ਫਿਰ ਦੁਬਾਰਾ ਇੱਕ ਨਵੇਂ ਅਵਾਮੀ ਇਸ਼ੂ ਨਾਲ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।